ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਸਰੋਤਿਓ, ਅੱਜ ਅਕਤੂਬਰ ਦੀ 23 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ। ਅਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸੁਣ ਰਹੇ ਆ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਸੁਣੀਆਂ ਸੀ ਵੀ ਕਿਸ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਲੀਗਲੀ, ਖਾਸ ਕਰਕੇ ਪੰਜਾਬੀ ਅਤੇ ਹਰਿਆਣੇ ਦੇ ਲੋਕ ਮੈਕਸੀਕੋ ਬਾਰਡਰ ਦੇ ਰਾਹੀਂ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਸੀ ਅਤੇ ਉਹਨਾਂ ਨੂੰ ਮੈਕਸੀਕੋ ਦੀ ਸਰਕਾਰ ਨੇ ਚਾਰਟਰ ਪਲੇਨ ਲੈ ਕੇ ਜਿਹੜਾ ਵਾਪਸ ਇੰਡੀਆ ਭੇਜ ਦਿੱਤਾ। ਹੁਣ ਉਹਨਾਂ ਦੀਆਂ ਜਿਹੜੀਆਂ ਸਟੋਰੀਜ਼ ਆਉਣੀਆਂ ਬਾਹਰ ਸ਼ੁਰੂ ਹੋਈਆਂ, ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀਆਂ ਲੇਡੀਜ਼ ਵੀ ਸੀਆਂ ਉਹਨਾਂ ਦੇ ਰੇਪ ਕੀਤੇ ਗਏ, ਕਿੰਨਾ ਕਹਿੰਦੇ ਵੀ ਉਹਨਾਂ ਨੂੰ ਫੂਡ ਨਹੀਂ ਮਿਲਦਾ ਸੀ, ਰਸਤੇ 'ਚ ਕਈ ਨਾਲ ਦੇ ਮਰ ਵੀ ਗਏ, ਕਿਸੇ ਦੇ ਕੁਛ ਸੱਪ ਲੜ ਜਾਂਦਾ, ਕਿਸੇ ਦਾ ਕੁਛ, ਇੰਨੇ ਔਖੇ ਹੋ ਕੇ ਜਿਹੜੇ ਲੋਕ ਆਉਂਦੇ ਹੈਗੇ ਆ। ਆਪਾਂ ਹਮੇਸ਼ਾ ਹੀ ਪਹਿਲਾਂ ਤੋਂ ਕਹਿੰਦੇ ਆ ਵੀ ਇੱਦਾਂ ਦੇ ਗਲਤ ਤਰੀਕੇ ਨਾਲ ਨਾ ਆਓ, ਇੱਕ ਤਾਂ ਪੈਸਾ ਬਰਬਾਦ ਹੁੰਦਾ, ਇੱਕ ਤੁਸੀਂ ਜਾਨ ਖਤਰੇ 'ਚ ਪਾਉਂਦੇ ਆ। ਅਤੇ ਉਹਨੂੰ ਇੱਦਾਂ ਹੀ ਉਸੇ ਨਜ਼ਰ 'ਤੇ ਅੱਜ ਇੱਕ ਬਹੁਤ ਬੁਰੀ ਖਬਰ ਆ ਰਹੀ ਹੈ ਇੰਗਲੈਂਡ ਦੇ ਵਿੱਚ। ਕਹਿੰਦੇ ਵੀ ਇੱਕ ਟਰੱਕ ਦੇ ਵਿੱਚੋਂ 39 ਦੇ ਕਰੀਬ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਮਿਲੀਆਂ ਹੈਗੀਆਂ ਸਾਊਥ ਈਸਟਰਨ ਇੰਗਲੈਂਡ ਦੇ ਵਿੱਚ। ਅਤੇ ਇਹ ਬਲਗਾਰੀਆ ਤੋਂ ਟਰੱਕ ਆਇਆ ਸੀ। ਟਰੱਕ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੇ ਇਹ ਇਲੀਗਲੀ ਜਿਹੜਾ ਕ੍ਰੋਸ ਕਰਨਾ ਚਾਹੁੰਦੇ ਸੀ ਅਤੇ ਉਸੇ ਦੌਰਾਨ ਜਿਹੜੀਆਂ ਉਹਨਾਂ ਦੀਆਂ ਮੌਤ ਹੋ ਗਈ। ਅਤੇ E6 ਜਿਹੜਾ ਈਸਟ ਆਫ ਲੰਡਨ ਹੈਗਾ ਆ, SX, ਉੱਥੇ ਜਿਹੜਾ ਆ ਇੱਕ ਵਾਟਰ ਗਲੇਡ ਇੰਡਸਟਰੀਅਲ ਪਾਰਕ ਹੈਗਾ ਆ, ਉਹਦੇ ਵਿੱਚ ਜਿਹੜਾ ਜਦੋਂ ਇਹ ਟਰੱਕ ਨੂੰ ਤਲਾਸ਼ੀ ਕੀਤੀ ਗਈ, ਉਹਦੇ 'ਚੋਂ 38 ਦੇ ਕਰੀਬ ਜਿਹੜੀਆਂ ਬੋਡੀਜ਼ ਆ ਲੋਕਾਂ ਦੀਆਂ ਮਰਿਆ ਹੋਈਆਂ ਦੀਆਂ ਮਿਲੀਆਂ ਹੈਗੀਆਂ। ਜੀ ਬਿਲਕੁਲ। ਇਸ ਮਾਮਲੇ ਦੇ ਵਿੱਚ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਆ, ਉਹਨਾਂ ਨੇ ਜਿਹੜਾ ਟਰੱਕ ਦਾ ਡਰਾਈਵਰ ਆ ਉਸ ਨੂੰ ਕਤਲ ਦੇ ਕਥਿਤ ਦੋਸ਼ਾਂ ਦੇ ਅਧੀਨ ਜਿਹੜਾ ਆ ਖਦਸ਼ੇ ਦੇ ਅਧੀਨ ਜਿਹੜਾ ਗ੍ਰਿਫਤਾਰ ਆ ਉਹ ਕਰ ਲਿਆ ਆ। ਅਤੇ ਇਸ ਦੀ ਹੁਣ ਵੱਡੇ ਪੈਮਾਨੇ ਦੇ ਉੱਤੇ ਪੱਧਰ ਦੇ ਉੱਤੇ ਜਿਹੜੀ ਜਾਂਚ ਆ ਉਹ ਚੱਲ ਰਹੀ ਹੈ। ਕਹਿੰਦੇ ਅੱਜ ਤੋਂ ਕੁਛ ਸਮਾਂ ਪਹਿਲਾਂ ਹੀ, ਕੁਛ ਦਿਨ ਪਹਿਲਾਂ ਹੀ ਇੱਕ ਜਿਹੜੇ ਕਾਫੀ ਲੋਕ ਇੰਗਲਿਸ਼ ਚੈਨਲ ਜਿਹੜਾ ਹੈਗਾ ਆ ਉਸ ਦੇ ਵਿੱਚ ਇੱਕ ਛੋਟੀ ਬੋਟ ਦੇ ਰਾਹੀਂ ਇੰਗਲੈਂਡ ਦੇ ਵਿੱਚ ਪ੍ਰਵਾਸ ਇਸ ਤਰੀਕੇ ਦੇ ਨਾਲ ਕਰਨ ਦੇ ਲਈ ਜਿਹੜੇ ਉਹ ਟਰਾਈ ਕਰ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਉੱਥੇ ਫੜਿਆ ਗਿਆ ਸੀਗਾ। ਇੱਕ ਬਹੁਤ ਵੱਡਾ ਜਿਹੜਾ ਮਾਮਲਾ ਬਣਿਆ ਹੋਇਆ ਆ। ਆਪਣੇ ਇੱਥੇ ਵੀ ਜਿਹੜੇ ਹਰਜੋਤ ਸਿੰਘ ਜੀ ਕਿਸੇ ਵੀ ਬਾਰਡਰ ਦੇ ਨਜ਼ਦੀਕ ਜਿਹੜੇ ਟਰੱਕਰ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਇਹ ਖਤਰਾ ਰਹਿੰਦਾ ਆ ਵੀ ਪਤਾ ਨਹੀਂ ਵੀ ਉਹ ਉਹਨਾਂ ਦੀ ਮਰਜ਼ੀ ਤੋਂ ਬਗੈਰ ਹੀ ਕਈ ਵਾਰੀ ਲੋਕ ਜਿਹੜੇ ਆ ਉਹ ਲੁੱਕ ਲੁਕਾ ਕੇ ਜਿਹੜੇ ਆ ਇਹਨਾਂ ਦੇ ਟਰੇਲਰਾਂ ਦੇ ਵਿੱਚ ਜਿਹੜੇ ਕਈ ਵਾਰੀ ਵੜ ਵੀ ਜਾਂਦੇ ਆ। ਅਤੇ ਕਈ ਵਾਰੀ ਲੋਕ ਜਿਹੜੇ ਇੱਦਾਂ ਜਿਹੜੇ ਹਿਊਮਨ ਜਿਹੜੇ ਕਰ ਲਓ ਵੀ ਸਮਗਲਿੰਗ ਹੀ ਇੱਕ ਹਿਸਾਬ ਦੇ ਨਾਲ ਬਾਅਦ ਦੇ ਵਿੱਚ ਇਹ ਮੰਨੀ ਜਾਂਦੀ ਆ ਵੀ ਉਹਦੇ ਵਿੱਚ ਖੁਦ ਵੀ ਜਿਹੜੇ ਕਈ ਲੋਕ ਫੜੇ ਜਾਂਦੇ ਆ। ਸੋ ਜਿਹੜੇ ਟਰੱਕਰਸ ਆ, ਕਹਿੰਦੇ ਇਸ ਟਾਈਮ ਉੱਥੇ ਵੀ ਬਹੁਤ ਉਹਨਾਂ ਨੂੰ ਖਤਰਾ ਬਣਿਆ ਪਿਆ ਆ। ਜਿਹੜੇ ਪੋਰਟਸ ਦੇ ਉੱਤੇ ਕੰਮ ਕਰਦੇ, ਖਾਸ ਕਰਕੇ ਜਿਹੜੇ ਬਾਰਡਰ ਦੇ ਨਜ਼ਦੀਕ ਆ, ਵੀ ਲੋਕ ਕਹਿੰਦੇ ਆ ਵੀ ਟ੍ਰੇਲਰ ਦੇ ਜਿਹੜੇ ਖਾਸ ਕਰਕੇ ਕੱਪੜੇ ਵਾਲਾ ਇੱਦਾਂ ਦਾ ਹੁੰਦਾ, ਉਹਨੂੰ ਪਾੜ ਕੇ ਕਹਿੰਦੇ ਅੰਦਰ ਵੜ ਜਾਂਦੇ ਆ। ਅਤੇ ਬਾਅਦ ਦੇ ਵਿੱਚ ਡਰਾਈਵਰ ਨੂੰ ਵੀ ਜਿਹੜਾ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਅੰਦਰ ਕੌਣ ਜਿਹੜਾ ਉਹ ਵੜ ਗਿਆ, ਲੁੱਕ ਗਿਆ ਆ, ਅਤੇ ਬਾਰਡਰ ਪਾਰ ਕਰਨ ਦੀ ਜਿਹੜੀ ਉਸ ਦੀ ਸਾਜ਼ਿਸ਼ ਇਸ ਦੇ ਵਿੱਚ ਹੈਗੀ ਆ। ਸੋ ਇਸੇ ਤਰੀਕੇ ਦਾ ਜਿਹੜਾ ਖਤਰਾ ਹੈ, ਜਿਹੜੇ ਆਪਣੇ ਖਾਸ ਕਰਕੇ ਮੈਕਸੀਕੋ ਵੱਲ ਨੂੰ ਜਾਂਦੇ ਜਿਹੜੇ ਟਰੱਕਰਸ ਆ,
ਉਹਨਾਂ ਨੂੰ ਵੀ ਜਿਹੜਾ ਇਦਾਂ ਦਾ ਖਤਰੇ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਆ। ਉੱਥੇ ਬਹੁਤ ਹੀ ਅਫਸੋਸਜਨਕ ਹਾਦਸਾ ਜਿਹੜਾ ਇਹ ਵਾਪਰਿਆ ਹੈ। 39 ਲਾਸ਼ਾਂ ਜਿਹੜੀਆਂ ਇੱਕ ਟਰੱਕ ਦੇ ਵਿੱਚੋਂ, ਉੱਥੇ ਉਹਨੂੰ ਲੌਰੀ ਕਹਿੰਦੇ ਆ, ਉਸ ਲੌਰੀ ਕੰਟੇਨਰ ਦੇ ਵਿੱਚੋਂ ਜਿਹੜੀਆਂ ਉਹ ਬਰਾਮਦ ਹੋਈਆਂ ਆ। ਅਤੇ ਹੁਣ ਇੱਕ ਵੱਡੇ ਪੈਮਾਨੇ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਉੱਥੋਂ ਦੇ ਇਸ ਟਾਈਮ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਸ ਪੂਰੇ ਹਾਦਸੇ ਦਾ ਜ਼ਿਕਰ ਕੀਤਾ ਸੀਗਾ। ਜੀ, ਕਹਿੰਦੇ ਇਹ ਤੋਂ ਪਹਿਲਾਂ ਵੀ ਸਨ 2000 ਦੇ ਵਿੱਚ 58 ਦੇ ਕਰੀਬ ਚਾਈਨੀਜ਼ ਇਮੀਗ੍ਰੈਂਟਸ ਜਿਹੜੇ ਆ ਉਹ ਵੀ ਇੱਕ ਟਰੱਕ ਦੇ ਵਿੱਚ ਉਹਨਾਂ ਦੀਆਂ ਬੋਡੀਜ਼ ਮਿਲੀਆਂ ਸੀਆਂ, ਸਾਰਿਆਂ ਦੀ ਮੌਤ ਹੋ ਗਈ ਸੀ। ਇਹ ਡੋਵਰ ਜਿਹੜਾ ਟਾਊਨ ਆ ਉੱਥੇ ਜਿਹੜਾ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਜਿਹੜਾ ਡਰਾਈਵਰ ਸੀ ਟਰੱਕ ਦਾ, ਉਹਨੂੰ ਮੈਨ ਸਲੌਟਰ ਦੇ ਕਰਕੇ ਗਿਲਟ ਕੀਤਾ ਗਿਆ ਸੀ। ਸੋ ਬੜੀ ਮਾੜੀ ਗੱਲ ਹੈਗੀ ਆ ਵੀ ਦੇਖੋ, ਕਈ ਜਿਹੜੇ ਮੁਲਕ ਹੈਗੇ ਆ ਉਹ ਆਪਣੇ ਸਿਟੀਜ਼ਨਸ ਨੂੰ ਚੱਜ ਨਾਲ ਸਾਂਭਦੇ ਨਹੀਂ, ਕੋਈ ਉੱਥੇ ਨੌਕਰੀਆਂ ਨਹੀਂ ਹੈਗੀਆਂ, ਬੁਰਾ ਹਾਲ ਆ। ਸੋ ਇਸ ਕਰਕੇ ਲੋਕ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੰਗੇ ਮੁਲਕਾਂ ਵੱਲ ਨੂੰ ਭੱਜਦੇ ਹੈਗੇ ਅਤੇ ਕਈ ਵਾਰ ਜਿਹੜੀ ਆਪਣੀ ਜਾਨ ਆ ਉਹ ਗਵਾ ਲੈਂਦੇ ਹੈ। ਜੀ ਬਿਲਕੁਲ, ਇਹ ਬਹੁਤ ਜਿਹੜਾ ਆ ਮਾੜਾ ਹਾਦਸਾ ਜਿਹੜਾ ਉੱਥੇ ਵਾਪਰਿਆ ਆ। ਕਈ ਵਾਰੀ ਤਾਂ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕਿਹਾ ਵੀ ਉਹ ਲੋਕ ਨਹੀਂ, ਜਿਹੜੀ ਉੱਥੇ ਦੀਆਂ ਸਰਕਾਰਾਂ ਨਹੀਂ ਸਾਂਭਦੀਆਂ, ਅਤੇ ਕਈ ਵਾਰੀ ਬਾਹਰੀ ਦਖਲਅੰਦਾਜ਼ੀ ਬਾਹਰਲੇ ਮੁਲਕਾਂ ਦੀ ਜਾਂ ਉੱਥੇ ਅਨਰੈਸਟ ਹੀ ਇੰਨਾ ਹੋ ਜਾਂਦਾ ਵੀ ਲੋਕ ਉੱਥੇ ਰਹਿ ਹੀ ਜਿਹੜਾ ਉਹ ਸਕਣੋਂ, ਜਿਹੜੇ ਭੱਜਣੋਂ ਉੱਥੋਂ ਇੱਕ ਹਿਸਾਬ ਦੇ ਨਾਲ ਹੀ ਭੱਜਣ ਦੇ ਲਈ ਜਿਹੜੇ ਉਹ ਮਜਬੂਰ ਹੋ ਜਾਂਦੇ ਨੇ। ਸੋ ਕਈ ਤਰੀਕੇ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉੱਥੇ ਬਣ ਜਾਂਦੀਆਂ ਨੇ। ਸੋ ਹੋਪਫੁਲੀ ਜਿਹੜੀ ਆ ਇੱਦਾਂ ਦੀ ਜਿਹੜੀਆਂ ਸਿਚੁਏਸ਼ਨਸ ਆ ਉਹ ਘੱਟ ਹੀ ਹੋਣ, ਪਰ ਸਭ ਨੂੰ ਹੀ ਪਤਾ ਹੈ ਵੀ ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਹੈਗੇ ਆ, ਇਹ ਚੀਜ਼ਾਂ ਘਟਣ ਦੀ ਬਜਾਏ ਹਰ ਥਾਂ ਦੇ ਉੱਤੇ ਵੱਧ ਰਹੀਆਂ ਆ। ਅਤੇ ਆਪਾਂ ਜੇ ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਪ੍ਰਵਾਸ ਵਾਲੀ ਹੋਈ ਗੱਲ ਜੇ ਕਰਦੇ ਜਾਈਏ ਤਾਂ ਸੀਰੀਆ ਦੇ ਵਿੱਚ ਇਸ ਟਾਈਮ ਸਥਿਤੀ ਬਹੁਤ ਬੱਤਰ ਜਿਹੜੀ ਆ ਹੌਲੀ ਹੌਲੀ ਹੁੰਦੀ ਜਾ ਰਹੀ ਆ। ਉੱਦਾਂ 5 ਦਿਨਾਂ ਦਾ ਜਿਹੜਾ ਸੀਜ਼ ਫਾਇਰ ਆ ਉਹ ਚੱਲ ਰਿਹਾ ਆ ਟਰਕੀ ਅਤੇ ਸੀਰੀਆ ਅਤੇ ਕੁਰਦਾਂ ਦੇ ਦਰਮਿਆਨ। ਪਰ ਕਹਿੰਦੇ ਵੀ ਇਸ ਟਾਈਮ ਲੋਕ ਉੱਥੋਂ ਨੱਠਣ ਦੀ, ਭੱਜਣ ਦੀ ਜਿਹੜੀਆਂ ਆ ਉਹ ਕੋਸ਼ਿਸ਼ ਦੇ ਵਿੱਚ ਹੈਗੇ ਨੇ। ਅਤੇ ਕਹਿੰਦੇ ਸੀਰੀਆ ਤੋਂ ਭੱਜ ਕੇ ਜਾ ਕਿੱਧਰ ਰਹੇ ਨੇ, ਇਰਾਕ ਵੱਲ ਨੂੰ। ਉਹ ਕਹਿੰਦੇ ਵੀ ਹੋਰ ਪਾਸੇ ਤਾਂ ਜਿਹੜੇ ਉਹ ਜਾਣੋਂ ਰਹਿ ਗਏ, ਅਤੇ ਹੁਣ ਸਿਰਫ ਕਹਿੰਦੇ ਆ ਵੀ ਉਹ ਇਰਾਕ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਹਿੰਦੇ ਲੋਕ ਰਾਤ ਦੇ ਹਨੇਰੇ ਦੇ ਵਿੱਚ ਆਪਣੀ ਜਾਨ ਜੋਖਮ 'ਚ ਪਾ ਕੇ ਉੱਥੋਂ ਬਾਰਡਰ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਪਾਰ ਕਰਕੇ ਇਰਾਕ ਵੱਲ ਨੂੰ ਆ ਰਹੇ ਆ। ਅਤੇ ਇਰਾਕ ਵਾਲਿਆਂ ਨੇ ਕਿਹਾ ਵੀ ਹਜ਼ਾਰਾਂ ਹੀ ਲੋਕ ਆਲਰੇਡੀ ਐਜ਼ ਏ ਰਿਫਿਊਜੀ ਸਾਡੇ ਮੁਲਕ ਦੇ ਵਿੱਚ ਆ ਚੁੱਕੇ। ਇਰਾਕ ਦੇ ਆਪਣੇ ਕਿਹੜੇ ਹਾਲਾਤ ਕੋਈ ਬਹੁਤੇ ਚੰਗੇ ਹੈਗੇ ਆ ਵੀ ਜਿਹੜੇ ਲੋਕ ਉੱਥੇ ਜਾ ਕੇ ਕਹਿ ਲਓ ਵੀ ਆਪਣਾ ਗੁਜ਼ਰ ਬਸਰ ਜਿਹੜਾ ਉਹ ਕਰਨਗੇ। ਇੱਕ ਥਾਂ ਤੋਂ ਨਿਕਲਦੇ ਆ ਅਤੇ ਦੂਜੀ ਥਾਂ 'ਤੇ ਉੱਤੇ ਜਿਹੜੇ ਉਹਨਾਂ ਲੋਕਾਂ ਦੇ ਲਈ ਗਾਂ ਸਮੱਸਿਆ ਹੀ ਸਮੱਸਿਆ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸੇ ਦੇ ਹੀ ਬਾਬਤ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਕੱਲ੍ਹ ਵੀ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕੀਤਾ ਸੀਗਾ ਵੀ ਟਰਕੀ ਦਾ ਜਿਹੜਾ ਆ ਰਾਸ਼ਟਰਪਤੀ ਅਤੇ ਜਿਹੜਾ ਰੂਸ ਦਾ ਰਾਸ਼ਟਰਪਤੀ, ਉਹਨਾਂ ਦੇ ਦਰਮਿਆਨ ਜਿਹੜੀ ਉਹ ਮੁਲਾਕਾਤ ਆ ਉਹ ਹੋਈ ਆ। ਉੱਧਰ ਰਾਸ਼ਟਰਪਤੀ ਟਰੰਪ ਇੱਥੇ ਅਮਰੀਕਾ 'ਚ ਬੈਠੇ ਕਹਿ ਰਹੇ ਨੇ ਵੀ ਇਹ ਜਿਹੜਾ ਸੀਰੀਆ ਅਤੇ ਟਰਕੀ ਦੇ ਦਰਮਿਆਨ ਮੈਂ ਜਿਹੜਾ ਸਮਝੌਤਾ ਕਰਾਤਾ ਹੈ ਦੁਨੀਆ ਦੇ ਵਿੱਚ ਪਹਿਲੋਂ ਕਦੀ ਕੋਈ ਜਿਹੜਾ ਉਹ ਕਰਾ ਨਹੀਂ ਸਕਿਆ। ਅਤੇ ਜਦ ਕਿ ਸਭ ਨੂੰ ਹੀ ਪਤਾ ਹੈ ਸਿਰਫ 5 ਦਿਨਾਂ ਦਾ ਸਿਰਫ ਇੱਕ ਸੀਜ਼ ਫਾਇਰ ਹੈਗਾ। ਇਸ ਦੇ ਵਿੱਚ ਕੋਈ ਇਹ ਨਹੀਂ ਹੈਗੀ ਵੀ ਕੋਈ ਵੱਡਾ ਜਿਹੜਾ ਆ ਉਹਨਾਂ ਨੇ ਐਕਚੁਅਲ ਦੇ ਵਿੱਚ ਸਮਝੌਤਾ ਜਿਹੜਾ ਉਹ ਕਰਾਇਆ ਹੋਵੇ। ਅਤੇ ਕਹਿੰਦੇ ਵੀ ਇਹ ਹੋਣਾ ਵੀ ਕਾਰਨ ਵੀ ਕਦੋਂ ਬਣਿਆ, ਜਦੋਂ ਅਮਰੀਕੀ ਫੌਜੀ ਜਿਹੜੇ ਉੱਥੋਂ ਆ ਗਏ ਸੀਗੇ, ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਗਿਆ ਸੀ। ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ, ਕਈ ਸ਼ਹਿਰਾਂ ਦੇ ਵਿੱਚ ਸੀਰੀਆ ਦੇ ਕੁਰਦਾਂ ਨੇ ਅਮਰੀਕੀ ਫੌਜੀਆਂ ਦੇ ਉੱਤੇ ਜਿਹੜੇ ਆ ਉਹ ਟਮਾਟਰ ਅਤੇ ਆਲੂ ਤੱਕ ਵੀ ਜਿਹੜੇ ਸਿੱਟੇ ਜਾਣ ਲੱਗਿਆ। ਇੰਨੇ ਜ਼ਿਆਦਾ ਉਹ ਅਮਰੀਕੀ ਜਿਹੜੇ ਇਸ ਫੈਸਲੇ ਤੋਂ ਨਿਰਾਸ਼ ਸੀਗੇ। ਸੋ ਇਲੀਗਲ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰਦੇ ਸੀ ਪਿਛਲੇ ਦਿਨਾਂ ਦੇ ਵਿੱਚ, ਜਿੱਦਾਂ ਅੱਜ ਇੰਗਲੈਂਡ ਦੇ ਵਿੱਚ ਵਾਪਰਿਆ ਹੈਗਾ। ਕੁਛ ਦਿਨ ਪਹਿਲਾਂ, 4-5 ਦਿਨ ਪਹਿਲਾਂ ਇੱਦਾਂ ਹੀ ਇੱਕ ਮੈਕਸੀਕੋ ਤੋਂ ਇੱਕ ਕਹਿੰਦੇ ਸੈਮੀ ਟ੍ਰੇਲਰ USA ਦੇ ਵਿੱਚ ਆਇਆ, ਜਿਹਦੇ ਵਿੱਚ ਕਾਫੀ 32 ਦੇ ਕਰੀਬ ਲੋਕ ਜਿਹੜੇ ਆ, ਜਿਹੜਾ ਇੱਕ ਪ੍ਰੋਡਿਊਸ ਦਾ ਟਰੱਕ ਸੀਗਾ ਉਹਦੇ ਵਿੱਚ ਲੁਕੇ ਹੋਏ ਸੀਗੇ। 8 ਡਿਗਰੀ ਸੈਲਸੀਅਸ ਰੈਫਰੀਜਰੇਟਰ ਜਿਹੜਾ ਹੈਗਾ ਟਰੈਕਟਰ ਟ੍ਰੇਲਰ ਸੀ, ਅਤੇ ਉਹ ਲੱਕਲੀ ਉਹਨਾਂ 'ਚ ਕੋਈ ਹਰਟ ਨਹੀਂ ਹੋਇਆ, ਅਤੇ ਉਹਨਾਂ ਨੂੰ ਜਿਹੜਾ ਆ US ਇਮੀਗ੍ਰੇਸ਼ਨ ਵੱਲੋਂ ਅਰੈਸਟ ਕੀਤਾ ਗਿਆ। ਅਤੇ ਦੋਨੋਂ ਜਿਹੜੇ ਡਰਾਈਵਰ ਸੀਗੇ ਉਹ US ਸਿਟੀਜ਼ਨ ਸੀਗੇ। ਇਹ ਵਾਈਟ ਹਾਊਸ ਵਾਲਿਆਂ ਨੇ ਫੋਟੋ ਜਿਹੜੀ ਆ ਉਹ ਸ਼ੇਅਰ ਵੀ ਕੀਤੀ ਸੀ। 32 ਇਲੀਗਲ ਏਲੀਅਨਸ ਕਹਿੰਦੇ ਜਿਹੜੇ ਆ ਸੈਮੀ ਟ੍ਰੇਲਰ ਦੇ ਵਿੱਚ ਲੌਕ ਸੀ, ਅਤੇ ਉੱਥੇ ਟੈਂਪਰੇਚਰ 47 ਡਿਗਰੀ ਸੀਗਾ। ਅਤੇ ਕਮਰਸ਼ੀਅਲ ਵਹੀਕਲ ਦੇ ਵਿੱਚ ਜਿਹੜੀ ਬੰਦਿਆਂ ਨੂੰ ਦੀ ਸਮਗਲਿੰਗ ਕਰਨੀ ਇਹ ਅਨਲਾਫੁਲ ਹੈਗੀ ਆ। ਅਤੇ ਕਹਿੰਦੇ ਵੀ ਇਕੱਲੀ ਅਨਲਾਫੁਲ ਨਹੀਂ, ਇਹ ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਵੀ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਮਹੀਨੇ ਪਹਿਲਾਂ
ਸੈਨ ਐਂਟੋਨੀਓ ਟੈਕਸਸ ਦੇ ਵਿੱਚ ਵੀ ਇੱਕ ਟਰੱਕ ਦੇ ਵਿੱਚ ਜਿਹੜੇ 10 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਮਰੇ ਹੋਏ ਪਾਏ ਗਏ ਸੀ। ਉਹ ਤੋਂ ਬਾਅਦ ਜਿਹੜਾ ਉਹ ਡਰਾਈਵਰ ਆ ਉਹਨੂੰ ਲਾਈਫ ਇਨ ਪ੍ਰਿਜ਼ਨ ਦੀ ਸੈਂਟੈਂਸ ਹੋਈ ਸੀ। ਜੀ ਜੀ ਬਿਲਕੁਲ। ਇੱਦਾਂ ਦੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਆਉਂਦੀਆਂ ਰਹਿੰਦੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਿਹੜੇ ਇੰਪੀਚਮੈਂਟ ਇਨਕੁਆਇਰੀ ਦਾ ਜਿਹੜਾ ਮਾਮਲਾ ਆ ਉਹ ਰਾਸ਼ਟਰਪਤੀ ਟਰੰਪ ਦੇ ਲਈ ਹੋਰ ਵੀ ਜ਼ਿਆਦਾ ਕਹਿ ਲਓ ਵੀ ਤੱਤਾ ਜਿਹੜਾ ਉਹ ਹੁੰਦਾ ਜਾ ਰਿਹਾ ਆ। ਕੱਲ੍ਹ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਆਪਣੀ ਪੇਸ਼ੀ ਦੇ ਦੌਰਾਨ, ਟੈਸਟੀਮੋਨੀ ਦੇ ਦੌਰਾਨ ਜਿਹੜਾ ਕਿਹਾ ਵੀ ਉਹਨਾਂ ਨੇ ਯੂਕਰੇਨ ਨੂੰ ਇੱਦਾਂ ਹੀ ਇੱਕ ਹਿਸਾਬ ਦੇ ਨਾਲ ਹਦਾਇਤਾਂ ਸੀਗੀਆਂ ਵੀ ਤੁਹਾਡੀ ਜਿਹੜੀ ਰਾਹਤ ਆ ਉਹ ਤਾਂ ਹੀ ਤੁਹਾਨੂੰ ਦਿੱਤੀ ਜਾਵੇਗੀ ਜੇ ਤੁਸੀਂ ਕਿਤੇ ਨਾ ਕਿਤੇ ਇਹ ਬਾਈਡਨਸ ਦੇ ਖਿਲਾਫ ਉਹ ਆਪਣਾ ਤੁਸੀਂ ਕਾਰਵਾਈ ਆ, ਇਨਵੈਸਟੀਗੇਸ਼ਨ, ਜਾਂਚ ਆ ਉਹ ਸ਼ੁਰੂ ਕਰਦੇ ਆ। ਹੁਣ ਕਹਿੰਦੇ ਆ ਇਹੀ ਨਹੀਂ, ਉਸ ਅਧਿਕਾਰੀ ਦੀ ਜਿਹੜੀ ਹਰਜੋਤ ਸਿੰਘ ਜੀ ਬਿਆਨ ਤੋਂ ਬਾਅਦ ਦੇ ਵਿੱਚ ਹੋਰ ਜ਼ਿਆਦਾ ਡੈਮੋਕ੍ਰੇਟਸ ਦਾ ਹੌਸਲਾ ਤਾਂ ਜਿਹੜਾ ਗਾਂਹ ਨੂੰ ਆਇਆ ਹੋਣਾ ਆ, ਅਤੇ ਕੁਛ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਹੌਸਲਾ ਜਿਹੜਾ ਜ਼ਰੂਰ ਉਸ ਦੇ ਵਿੱਚ ਪਸਤ ਹੋਇਆ ਹੋ ਸਕਦਾ ਆ। ਅਤੇ ਕੱਲ੍ਹ ਕਹਿੰਦੇ ਯੂਕਰੇਨ ਵਾਲਿਆਂ ਨੇ ਵੀ ਇੱਕ ਚੀਜ਼ ਨੂੰ ਜਿਹੜਾ ਇਸ ਦੇ ਵਿੱਚ ਮੰਨਿਆ ਆ ਵੀ ਯੂਕਰੇਨ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਦਬਾਅ ਆ ਉਹ ਪਾਇਆ ਜਾ ਰਿਹਾ ਆ ਵੀ ਤੁਹਾਨੂੰ ਜਿਹੜੇ ਆ ਉਹ ਪਹਿਲੋਂ ਜਿਹੜਾ ਆ ਉਹ ਕਰਨਾ ਹੀ ਪੈਣਾ ਆ। ਪਹਿਲੋਂ ਬਾਈਡਨ ਦੇ ਖਿਲਾਫ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਸ਼ੁਰੂ ਕਰਨੀ ਪਊਗੀ, ਫਿਰ ਹੀ ਤੁਹਾਨੂੰ ਜਿਹੜਾ $391 ਮਿਲੀਅਨ ਦਾ ਜਿਹੜਾ ਮਿਲਟਰੀ ਏਡ ਪੈਕੇਜ ਦੇਣਾ ਸੀਗਾ ਉਹ ਦਿੱਤਾ ਜਾਊਗਾ। ਇਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਹੁਣ ਕੰਟਰਾਡਿਕਸ਼ਨ ਜਿਹੜੀ ਆ ਉਹ ਹੋ ਰਹੀ ਆ। ਰਾਸ਼ਟਰਪਤੀ ਟਰੰਪ ਜਿਹੜੇ ਕੁਝ ਹੋਰ ਕਹਿ ਰਹੇ ਸੀ ਅਤੇ ਯੂਕਰੇਨ ਹੁਣ ਇਹ ਮੰਨ ਰਿਹਾ ਆ ਵੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਉਹਨਾਂ ਦੀ ਜਿਹੜੀ ਇਸ ਤਰੀਕੇ ਦੀ ਰਾਹਤ ਆ ਉਸ ਨੂੰ ਫਰੀਜ਼ ਕੀਤਾ ਜਾ ਸਕਦਾ ਆ ਵੀ ਜੇ ਇਹ ਚੀਜ਼ ਉਹ ਨਹੀਂ ਕਰਦੇ ਹੈਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪਤਾ ਨਹੀਂ ਇੱਧਰ ਕਿਸ ਪਾਸੇ ਵੱਲ ਨੂੰ ਬਣਨਾ ਆ, ਪਰ ਬਹੁਤ ਸਾਰੇ ਜਿਹੜੇ ਹੁਣ ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਜਿਹੜੇ ਇਸ ਪ੍ਰਸ਼ਾਸਨ ਦੇ ਵਿੱਚ ਰਹਿ ਚੁੱਕੇ ਆ ਜਾਂ ਇਸ ਦੇ ਅਧੀਨ ਜਿਨ੍ਹਾਂ ਨੇ ਕੰਮ ਕੀਤਾ ਆ, ਉਹ ਹੌਲੀ ਹੌਲੀ ਆ ਕੇ ਆਪੋ ਆਪਣੀ ਜਿਹੜੀ ਇਸ ਤਰੀਕੇ ਦੇ ਬਿਆਨ ਜਿਹੜੇ ਉਹ ਦੱਸ ਰਹੇ ਨੇ, ਜਿਹੜੇ ਕਿ ਓਵਰਆਲ ਹਰਜੋਤ ਸਿੰਘ ਜੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਸ ਇੰਪੀਚਮੈਂਟ ਇਨਕੁਆਇਰੀ ਦੇ ਲਈ ਉਹਨਾਂ ਦੇ ਲਈ ਜਿਹੜੇ ਉਹ ਮਾੜੇ ਸਾਬਤ ਹੋ ਸਕਦੇ ਨੇ। ਜੀ, ਸੋ ਜੇ ਇੰਪੀਚਮੈਂਟ ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਅਮਰੀਕਨ ਦੇ ਵਿੱਚ 46% ਜਿਹੜੇ ਲੋਕ ਹੈਗੇ ਆ ਅਮਰੀਕਨਸ ਉਹ ਸਪੋਰਟ ਕਰ ਰਹੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਦੇ ਲਈ। 40% ਜਿਹੜੇ ਆ ਉਹ ਅਪੋਜ਼ ਕਰ ਰਹੇ ਹੈਗੇ ਆ। ਡੈਮੋਕ੍ਰੇਟ ਅਤੇ ਰਿਪਬਲਿਕਨਸ ਦੇ ਵਿੱਚ ਆਲਮੋਸਟ ਸੇਮ ਹੀ ਹੈਗਾ ਜਿਹੜਾ ਕੁਛ ਮਹੀਨੇ ਪਹਿਲਾਂ ਸੀ। ਇਹ ਜਿਹੜਾ ਪੋਲ ਹੈਗਾ ਅਕਤੂਬਰ 18 ਤੋਂ ਲੈ ਕੇ ਅਕਤੂਬਰ 22 ਦੇ ਵਿੱਚ ਕੀਤਾ ਗਿਆ। ਉਹਦੇ ਵਿੱਚ ਰਿਪਬਲਿਕਨ ਵੀ ਸੀਗੇ, ਡੈਮੋਕ੍ਰੇਟ ਵੀ ਸੀਗੇ, ਜਿਹ ਤੋਂ ਉਹਨਾਂ ਨੇ ਇਹ ਜਿਹੜਾ ਰਿਜ਼ਲਟ ਕੱਢਿਆ। ਇੰਡੀਪੈਂਡੈਂਟਸ ਦੇ ਵਿੱਚ ਕਹਿੰਦੇ ਵੀ ਇੰਪੀਚਮੈਂਟ ਕਰਨ ਦੇ ਲਈ ਥੋੜ੍ਹਾ ਵਾਧਾ ਹੋਇਆ। 45% ਕਹਿੰਦੇ ਆ ਵੀ ਇੰਪੀਚ ਕਰਨਾ ਚਾਹੀਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ। 32% ਜਿਹੜੇ ਆ ਉਹ ਅਪੋਜ਼ ਕਰ ਰਹੇ ਹੈਗੇ ਆ। ਅਤੇ ਰਿਪਬਲਿਕਨਸ ਦੇ ਵਿੱਚ ਕਹਿੰਦੇ ਜੇ ਦੇਖਿਆ ਜਾਵੇ, ਕਹਿੰਦੇ 73% ਉਹਨਾਂ ਦੀ ਅਪਰੂਵਲ ਰੇਟਿੰਗ ਹੈਗੀ ਆ US ਦੀ ਫੋਰਨ ਪਾਲਿਸੀ ਹੈਂਡਲ ਕਰਨ ਦੇ ਲਈ, ਅਤੇ 75% ਜਿਹੜੇ ਆ ਉਹਨਾਂ ਨੂੰ ਉਹਨਾਂ ਦਾ ਅਪਰੂਵਲ ਕਰ ਰਹੇ ਹੈਗੇ ਹੈਂਡਲਿੰਗ ਆਫ ISIL। ਸੋ ਇਹ ਜਿਹੜਾ ਪੋਲ ਆ ਇੱਕ ਇੰਡੀਪੈਂਡੈਂਟ ਏਜੰਸੀ ਵੱਲੋਂ ਕੀਤਾ ਗਿਆ ਸੀ। ਜੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਜਿਹੜੀ ਕਰਦੇ ਹਾਂ, ਕਹਿੰਦੇ ਜਿਹੜਾ ਰਾਸ਼ਟਰਪਤੀ ਟਰੰਪ ਦਾ ਕੱਲ੍ਹ ਦਾ ਲਿੰਚਿੰਗ ਵਾਲਾ ਟਵੀਟ ਸੀਗਾ ਉਹ ਵੀ ਉਹਨਾਂ ਨੂੰ ਤੱਤੇ ਪਾਣੀ ਦੇ ਵਿੱਚ ਹੀ ਜਿਹੜਾ ਉਹ ਪਾ ਰਿਹਾ ਆ, ਅਤੇ ਰਿਪਬਲਿਕਨਸ ਉਸ ਤੋਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਿਨਾਰਾ ਜਿਹੜਾ ਉਹ ਕਰ ਰਹੇ ਆ ਉਹਨਾਂ ਦੇ ਉਸ ਟਵੀਟ ਤੋਂ, ਕਿਉਂਕਿ ਸਭ ਨੂੰ ਪਤਾ ਵੀ ਲਿੰਚਿੰਗ ਹੁੰਦੀ ਕੀ ਚੀਜ਼ ਆ, ਅਤੇ ਰਾਸ਼ਟਰਪਤੀ ਟਰੰਪ ਜਿਹੜੀ ਇੱਕ ਇਨਕੁਆਇਰੀ ਆ ਉਸ ਨੂੰ ਇੱਕ ਲਿੰਚਿੰਗ ਦੇ ਵਜੋਂ ਦੱਸ ਰਹੇ ਆ, ਅਤੇ ਉਹ ਇੱਕ ਟੋਟਲੀ ਮਾੜੀ ਗੱਲ ਆ। ਜਿਨ੍ਹਾਂ ਲੋਕਾਂ ਦੇ ਨਾਲ, ਜਿਨ੍ਹਾਂ ਕਹਿ ਲਓ ਵੀ ਭਾਈਚਾਰੇ ਦੇ ਨਾਲ ਐਕਚੁਅਲ ਦੇ ਵਿੱਚ ਲਿੰਚਿੰਗ ਹੁੰਦੀ ਰਹੀ ਆ, ਉਹ ਇਸ ਚੀਜ਼ ਤੋਂ ਬੜੇ ਪਰੇਸ਼ਾਨ ਆ ਵੀ ਯਾਰ ਵੀ ਸਾਡੇ ਜਿਹੜੇ ਨਿਆਣਿਆਂ ਨੂੰ, ਔਰਤਾਂ ਨੂੰ, ਬੰਦਿਆਂ ਨੂੰ ਜੀਂਦੇ ਜੀ ਜਿਹੜਾ ਉਹ ਮਾਰ ਕੇ, ਕੁੱਟ ਕੇ ਸਾੜ ਦਿੱਤਾ ਜਾਂਦਾ ਸੀਗਾ। ਉਹ ਕਹਿੰਦੇ ਉਸ ਟਾਈਮ ਦੇ ਉੱਤੇ ਉਸ ਨੂੰ ਜਿਹੜਾ ਉਹ ਲਿੰਚਿੰਗ ਆਖਦੇ ਸੀਗੇ, ਅਤੇ ਰਾਸ਼ਟਰਪਤੀ ਟਰੰਪ ਇੱਕ ਇਨਕੁਆਇਰੀ ਨੂੰ ਹੀ ਜਿਹੜੀ ਉਹ ਲਿੰਚਿੰਗ ਆਖੀ ਜਾ ਰਹੀ ਆ। ਇਹ ਟੋਟਲੀ ਕਹਿੰਦੇ ਗਲਤ ਗੱਲ ਆ। ਇੱਦਾਂ ਦੀ ਇਹਨਾਂ ਨੂੰ ਕੰਪੈਰੀਜ਼ਨ ਆ ਉਹ ਠੀਕ ਨਹੀਂ ਲੱਗਣਾ, ਉਹ ਠੀਕ ਨਹੀਂ ਹੈਗਾ, ਅਤੇ ਇੱਦਾਂ ਜਿਹੜਾ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਅਤੇ ਕਹਿੰਦੇ ਕਈ ਕੰਗਰੈਸ਼ਨਲ ਰਿਪਬਲਿਕਨਸ ਜਿਹੜੇ ਆ ਉਹ ਹੁਣ ਥੱਕ ਚੁੱਕੇ ਨੇ ਰਾਸ਼ਟਰਪਤੀ ਟਰੰਪ ਦੀਆਂ ਅਜਿਹੀਆਂ ਟਵੀਟਸ, ਅਜਿਹੀਆਂ ਗੱਲਾਂ ਨੂੰ ਜਿਹੜਾ ਉਹ ਡਿਫੈਂਡ ਕਰਦੇ ਹੋਏ, ਅਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਹੀ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਿਹੜੇ ਰਿਪਬਲਿਕਨਸ ਦਾ ਸਾਥ ਆ ਉਹ ਥੋੜ੍ਹਾ ਉਸ ਦੇ ਵਿੱਚ ਜਿਹੜਾ ਉਹ ਘਟਾ ਸਕਦੀ ਆ। ਪਰ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ
ਵੀ ਹੋਰ ਕਿੱਦਾਂ ਦੀਆਂ ਜਿਹੜੀਆਂ ਰਾਸ਼ਟਰਪਤੀ ਟਰੰਪ ਆ ਉਹ ਗੱਲਾਂ ਆਉਣ ਵਾਲੇ ਸਮੇਂ 'ਚ ਕਰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਕਹਿੰਦੇ ਵੀ ਟੋਰਾਂਟੋ ਤੋਂ ਇੱਕ ਲੇਡੀ ਦੀ ਜਿਹੜੀ ਆ ਇੱਕ ਜਿਹੜੀ ਪਿਕਚਰ ਆ ਉਹ ਬੜੀ ਵਾਇਰਲ ਹੋਈ। 73 ਸਾਲਾਂ ਦੀ ਗ੍ਰੈਂਡ ਮਦਰ, ਕਹਿੰਦੇ ਵੀ ਇਹਦਾ ਭਾਰ 198 ਪਾਉਂਡ ਸੀਗਾ ਅਤੇ ਉਸ ਨੇ ਸਿਰਫ 1.5 ਸਾਲ ਪਹਿਲਾਂ ਕਿਉਂਕਿ ਕਾਫੀ ਉਹ ਬਿਮਾਰ ਵੀ ਰਹਿੰਦੀ ਸੀ, ਕਹਿੰਦੀ ਗੋਡੇ ਬਹੁਤ ਦੁਖਦੇ ਰਹਿੰਦੇ ਸੀ ਅਤੇ ਹੋਰ ਮੈਡੀਕੇਸ਼ਨਸ, ਕੋਲੈਸਟਰੋਲ, ਬਲੱਡ ਪ੍ਰੈਸ਼ਰ ਇੱਦਾਂ ਦੀਆਂ ਲੈਂਦੀ ਸੀ। ਅਤੇ ਉਹ ਤੋਂ ਬਾਅਦ ਉਸ ਨੇ ਆਪਣੀ ਜਿਹੜੀ ਆ ਬੇਟੀ ਉਹਦੇ ਨਾਲ ਰਲ ਕੇ ਐਕਸਰਸਾਈਜ਼ ਸ਼ੁਰੂ ਕਰਤੀ ਅਤੇ ਜਿਹੜਾ ਡਾਈਟ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਉਸ ਨੇ 1.5 ਸਾਲ 'ਚ ਆਪਣਾ ਭਾਰ ਜਿਹੜਾ ਆ 55 ਪਾਉਂਡ ਘਟਾ ਦਿੱਤਾ। ਅਤੇ ਉਸ ਤੋਂ ਬਾਅਦ ਜਿਹੜੀਆਂ ਦੋਨੋਂ ਹੀ ਫੋਟੋਆਂ ਜਿਹੜੀਆਂ ਉਹਦੀਆਂ ਸੋਸ਼ਲ ਮੀਡੀਆ 'ਤੇ ਪਈਆਂ ਤਾਂ ਉਹ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਬਹੁਤ ਵਾਇਰਲ ਹੋ ਰਹੀਆਂ। ਕਹਿੰਦੇ ਸਭ ਤੋਂ ਵੱਧ ਪੋਪੂਲਰ ਇੰਸਟਾਗ੍ਰਾਮ ਪੇਜ ਦੇ ਉੱਤੇ ਉਹਦੀਆਂ ਫੋਟੋਆਂ ਵਾਇਰਲ ਹੋਈਆਂ ਵੀ ਕਿਸ ਤਰ੍ਹਾਂ ਉਸਨੇ ਇੰਨਾ ਭਾਰ ਘਟਾਇਆ ਹੈਗਾ। ਅਤੇ ਹੁਣ ਉਹ ਕਹਿੰਦੀ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਦਵਾਈ ਆ ਉਹ ਮੈਂ ਨਹੀਂ ਲੈ ਰਹੀ ਅਤੇ ਹੈਲਥ ਵੀ ਮੇਰੀ ਜਿਹੜੀ ਆ ਉਹ ਸੈੱਟ ਹੋ ਗਈ ਹੈ। ਬਿਲਕੁਲ, ਜਿਹੜਾ ਵਾਧੂ ਭਾਰ ਹੁੰਦਾ ਆ ਉਹ ਸਰੀਰ ਦੇ ਉੱਤੇ ਹੀ ਜਿਹੜਾ ਬਿਲਕੁਲ ਬੋਝ ਦੇ ਵਜੋਂ ਹੀ ਹੁੰਦਾ ਅਤੇ ਉਹਦੇ ਕਰਕੇ ਕਈ ਬਿਮਾਰੀਆਂ ਲੱਗਦੀਆਂ। ਅਤੇ ਚਲੋ ਵਧੀਆ ਗੱਲ ਆ, ਇਸ ਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਪ੍ਰੇਰਿਤ ਹੋਣ ਤਾਂ ਚੰਗੀ ਗੱਲ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਵੈਸਟ ਪੁਆਇੰਟ ਜਿਹੜੀ US ਮਿਲਟਰੀ ਅਕੈਡਮੀ ਉਸ ਦਾ ਇੱਕ ਜਿਹੜਾ ਕੈਡਟ 20 ਸਾਲਾਂ ਦਾ ਕੇਡ ਕੁਰੀਟਾ, ਜਿਸ ਦੀ ਪਿਛਲੇ ਕਈ ਦਿਨਾਂ ਤੋਂ ਭਾਲ ਸੀਗੀ, ਉਹ ਉਸ ਦਾ ਜਿਹੜਾ ਇੱਕ ਸਕਿੱਲਜ਼ ਕੰਪੀਟੀਸ਼ਨ ਹੋਣਾ ਸੀ ਉਸ ਤੋਂ ਪਹਿਲਾਂ ਉਹ ਲਾਪਤਾ ਜਿਹੜਾ ਉਹ ਹੋ ਗਿਆ ਸੀਗਾ। ਫਿਰ ਹਫ਼ਤੇ ਤੱਕ ਜਿਹੜੀ ਕਹਿੰਦੇ ਉਸ ਨੂੰ ਲੱਭਣ ਦੀ ਜਿਹੜੀ ਆ ਉਹ ਭਾਲ ਚੱਲਦੀ ਰਹੀ ਅਤੇ ਕੱਲ੍ਹ ਜਿਹੜੇ ਬੀਤੇ ਮੰਗਲਵਾਰ ਨੂੰ ਜਿਹੜੀ ਉਸ ਦੀ ਲਾਸ਼ ਜਿਹੜੀ ਆ ਹੁਣ ਬਰਾਮਦ ਹੋਈ ਆ। ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਲੈਫਟੀਨੈਂਟ ਜਨਰਲ ਡੈਰਲ ਵਿਲੀਅਮਸ ਜਿਹੜੇ ਅਕੈਡਮੀ ਦੇ ਸੁਪਰੀਟੈਂਡੈਂਟ ਹੈਗੇ ਆ ਉਹਨਾਂ ਨੇ ਜਾਣਕਾਰੀ ਇਹ ਦਿੱਤੀ ਆ। ਉਹਦੇ ਪਰਿਵਾਰ ਨੂੰ, ਕੈਡਟ ਕੁਰੀਟਾ ਦੇ ਪਰਿਵਾਰ ਨੂੰ ਜਿਹੜਾ ਆ ਉਹਨਾਂ ਨੇ ਦੱਸਿਆ ਅਤੇ ਕਹਿੰਦੇ ਵੀ ਅਸੀਂ ਬੜੇ ਜਿਹੜੇ ਦੁੱਖ ਦੇ ਵਿੱਚ ਹੈਗੇ ਆ ਅਤੇ ਇਸ ਜਿਹੜੀ ਮੌਤ ਦੇ ਵਿੱਚ ਬਹੁਤ ਜਿਹੜੀ ਮੰਦਭਾਗੀ ਗੱਲ ਹੋਈ ਆ। ਅਤੇ ਹੁਣ ਜਿਹੜੀ ਜਾਂਚ ਦਾ ਇਸ ਦੀ ਜਿਹੜੀ ਹੋਵੇਗੀ ਵੀ ਕੀ ਕਾਰਨ ਜਿਹੜੀ ਹੋਈ ਆ। ਅਤੇ ਉਸ ਦੀ ਲਾਸ਼ ਜਿਹੜੀ ਹਰਜੋਤ ਸਿੰਘ ਜੀ ਕਹਿੰਦੇ ਅਕੈਡਮੀ ਦੀਆਂ ਗਰਾਊਂਡਸ ਤੋਂ ਹੀ ਬਰਾਮਦ ਹੋਈ ਆ। ਇਸ ਤੋਂ ਵੱਧ ਜਿਹੜੀ ਜਾਣਕਾਰੀ ਹੋਰ US ਮਿਲਟਰੀ ਅਕੈਡਮੀ ਨੇ ਹੋਰ ਨਹੀਂ ਦਿੱਤੀ ਹੈਗੀ। ਕਲਾਸ ਆਫ 2021 ਦਾ ਇਹ ਮੈਂਬਰ ਸੀਗਾ ਅਤੇ ਕਹਿੰਦੇ ਵੀ ਬੀਤੇ ਫਰਾਈਡੇ ਤੋਂ ਤਕਰੀਬਨ ਸ਼ਾਮ 5:30 ਵਜੇ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਕੋਈ ਪਤਾ ਨਹੀਂ ਸੀਗਾ, ਇਹ ਲਾਪਤਾ ਸੀਗਾ। ਅਤੇ ਇਹ ਆਪਣੀ ਜਿਹੜੀਆਂ ਸਕਿੱਲਜ਼ ਦਾ ਕੰਪੀਟੀਸ਼ਨ ਹੋਣਾ ਸੀ ਉੱਥੇ ਉਹ ਨਹੀਂ ਪਹੁੰਚਿਆ। ਫਿਰ ਉਸ ਨੂੰ ਜਿਹੜਾ ਉਹ ਲੱਭਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਗਈ। ਕਹਿੰਦੇ ਵੀ ਉਸ ਦੀ ਜਿਹੜੀ M4 ਰਾਈਫਲ ਸੀਗੀ ਕੈਡਟ ਦੀ ਉਹ ਵੀ ਲਾਪਤਾ ਜਿਹੜੀ ਉਹ ਹੋ ਗਈ ਸੀਗੀ ਅਤੇ ਕਿਸੇ ਨੂੰ ਕੁਛ ਨਹੀਂ ਸੀ ਪਤਾ ਲੱਗ ਰਿਹਾ ਵੀ ਹੋਇਆ ਕੀ। ਪਰ ਹੁਣ ਕਹਿੰਦੇ ਆ ਇਹ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਵੈਸਟ ਪੁਆਇੰਟ ਮਿਲਟਰੀ ਪੁਲਿਸ ਨੇ ਕਰਨ ਤੋਂ ਬਾਅਦ ਦੇ ਵਿੱਚ ਲੱਭਿਆ ਆ ਵੀ ਉਸ ਦੀ ਫਿਰ ਲਾਸ਼ ਹੀ ਜਿਹੜੀ ਉਹ ਲੱਭੀ ਆ। ਇਹ ਇੱਕ ਬਹੁਤ ਮੰਦਭਾਗੀ ਜਿਹੜੀ ਗੱਲ ਆ ਵੀ ਐਡਾ ਜਵਾਨ ਜਿਹੜਾ ਆ ਬੱਚਾ ਸੀਗਾ ਅਤੇ 20 ਸਾਲਾਂ ਦਾ ਅਤੇ ਮਿਲਟਰੀ ਦੇ ਲਈ ਉਸਨੇ ਕੰਮ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਜਿਹੜੀ ਆ ਉਹ ਮੌਤ ਉਸਦੀ ਹੋ ਗਈ ਆ। ਅਤੇ ਹੁਣ ਇਹ ਲੋਕ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਉਹ ਦੇਖ ਰਹੇ ਨੇ ਇਸ ਮੌਤ ਦੇ ਉੱਤੇ ਵੀ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਹੋਮਲੈਂਡ ਸਿਕਿਉਰਿਟੀ ਦੀ ਰਹਿ ਚੁੱਕੀ ਸੈਕਟਰੀ ਕ੍ਰਿਸਟੀਜਨ ਨੀਲਸਨ ਜਿਹੜੀ ਆ ਉਹਨਾਂ ਨੇ ਇੱਕ ਲੇਟੈਸਟ ਇੰਟਰਵਿਊ ਦਿੱਤੀ ਆ। ਉਹਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਵੀ ਕਿਉਂ ਉਹਨਾਂ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਛੱਡਿਆ। ਉਹ ਕਹਿੰਦੀ ਵੀ ਮੈਂ ਕਈ ਚੀਜ਼ਾਂ ਨੂੰ ਨੋ ਕਹਿੰਦੀ ਸੀ ਅਤੇ ਪਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਨਾ ਕਰਨਾ ਉਹ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕ੍ਰਿਸਟੀਜਨ ਨੀਲਸਨ ਸਭ ਤੋਂ ਵੱਧ ਜਿਹੜੀ ਕ੍ਰਿਟਿਸਿਜ਼ਮ ਉਸ ਟਾਈਮ 'ਤੇ ਹੋਇਆ ਜਦੋਂ ਫੈਮਿਲੀ ਸੈਪਰੇਸ਼ਨ ਵਾਲਾ ਜਿਹੜਾ ਉਹਨਾਂ ਨੇ ਜਿਹੜਾ ਲਾ ਸੀਗਾ ਉਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ, ਜਦੋਂ ਬੱਚਿਆਂ ਨੂੰ ਸੈਪਰੇਟ ਰੱਖਿਆ ਗਿਆ ਅਤੇ ਪੇਰੈਂਟਸ ਨੂੰ ਸੈਪਰੇਟ ਰੱਖਿਆ ਗਿਆ। ਅਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਆ ਰਿਜ਼ਾਈਨ ਕਰ ਗਿਆ। ਅਤੇ ਹੁਣ ਕਹਿੰਦੇ ਵੀ ਲੱਗਦਾ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕ੍ਰਿਸਟੀਜਨ ਨੀਲਸਨ ਨੂੰ ਨੈਸ਼ਨਲ ਇਨਫਰਾਸਟਰਕਚਰ ਐਡਵਾਈਜ਼ਰੀ ਕੌਂਸਲ ਦੇ ਵਿੱਚ ਨੋਮੀਨੇਟ ਕਰ ਸਕਦੇ ਹੈਗੇ ਆ। ਨੀਲਸਨ ਨੇ ਇਹ ਕਿਹਾ ਵੀ ਇਸ ਵੇਲੇ ਸਭ ਤੋਂ ਜਿਹੜੀ ਵੱਡੀ ਥ੍ਰੈਟ USA ਨੂੰ ਹੈਗੀ ਆ ਉਹ ਸਾਈਬਰ ਸਿਕਿਉਰਿਟੀ ਦੀ ਹੈਗੀ ਆ। ਸੋ ਉਹ ਕਹਿੰਦੀ ਵੀ ਜੇ ਮੈਨੂੰ ਇਹ ਪੋਜੀਸ਼ਨ ਆਫਰ ਕੀਤੀ ਗਈ ਤਾਂ ਜ਼ਰੂਰ ਮੈਂ ਇਹ ਲਊਂਗੀ, ਪਰ ਇਹ ਦੱਸਦੀ ਜਾਈਏ ਕਹਿੰਦੇ ਵੀ ਇਹ ਜਿਹੜੀ ਪੋਜੀਸ਼ਨ ਹੈਗੀ ਆ ਨੌਨ ਪੇਡ ਪੋਜੀਸ਼ਨ ਹੈਗੀ ਆ। ਸੋ ਇਹ ਲੇਟੈਸਟ ਜਿਹੜੀ ਹੋਮਲੈਂਡ ਸਿਕਿਉਰਿਟੀ ਦੀ ਬੀਬੀ ਇਹ ਵੀ ਬੜੀ ਸਟਰੋਂਗ ਸੀ। ਬਹੁਤ ਲੋਕ ਦਾ ਕ੍ਰਿਟਿਸਿਜ਼ਮ ਵੀ ਉਸਨੇ ਸਹਿਆ
ਤੇ ਉਸ ਦੀ ਲੇਟੈਸਟ ਇੰਟਰਵਿਊ ਜਿਹੜੀ ਆ ਉਹ ਆਈ ਹੈਗੀ ਆ। ਜੀ ਬਿਲਕੁਲ, ਇਹ ਹੁਣ ਕਾਫੀ ਜਿਹੜੀ ਹਰਜੋਤ ਸਿੰਘ ਜੀ ਜਿੱਦਾਂ ਉਹਨਾਂ ਨੇ ਕਿਹਾ ਵੀ ਨਾ ਨਹੀਂ ਸੀ ਇਹ ਜਿਹੜਾ ਪਸੰਦ ਕਰਦੇ ਜਿਹੜਾ ਮੌਜੂਦਾ ਜਿਹੜਾ ਪ੍ਰਸ਼ਾਸਨ ਆ। ਸੋ ਕਹਿੰਦੇ ਵੀ ਉਹ ਉਸ ਤੋਂ ਵੱਧ ਜਿਹੜਾ ਦੱਸਣ ਦੇ ਲਈ ਜਿਹੜਾ ਆ ਉਹ ਉਹਨਾਂ ਨੂੰ ਫਿਰ ਅਸਤੀਫਾ ਹੀ ਜਿਹੜਾ ਉਹ ਦੇਣਾ ਪਿਆ। ਅਤੇ ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਪ੍ਰੈਲ ਦੇ ਵਿੱਚ ਇਹਨਾਂ ਦਾ ਅਸਤੀਫਾ ਜਿਹੜਾ ਉਹ ਆਇਆ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਣਾ ਹੋਰ ਆ ਕੇ ਜਿਹੜਾ ਚਲਾ ਗਿਆ। ਸੋ ਮੌਜੂਦਾ ਤੌਰ ਦੇ ਉੱਤੇ ਕਈ ਵਾਰੀ ਯਾਦ ਹੀ ਨਹੀਂ ਰਹਿੰਦਾ ਵੀ ਕੈਬਨਿਟ ਦੇ ਇਹਨਾਂ ਮਿਨਿਸਟਰੀਆਂ ਦੇ ਵਿੱਚ ਪੋਜੀਸ਼ਨਾਂ ਦੇ ਉੱਤੇ ਜਿਹੜਾ ਹੈ ਕੌਣ ਆ। ਇੰਨੇ ਜ਼ਿਆਦਾ ਜਿਹੜਾ ਇੱਥੇ ਕੋਈ ਆ ਰਿਹਾ ਆ ਉਹ ਕੋਈ ਜਾ ਰਿਹਾ ਹੁੰਦਾ ਹੈ। ਸੋ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਦੀ ਜ਼ੀਰੋ ਟੋਲਰੈਂਸ ਪਾਲਿਸੀ ਦਾ ਇਹ ਫੇਸ ਸੀਗੀ ਬੀਬੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਾਰਕ ਜ਼ਕਰਬਰਗ ਕਹਿੰਦੇ ਆ ਅੱਜ ਕੈਪੀਟਲ ਹਿੱਲ ਦੇ ਉੱਤੇ ਪਹੁੰਚਿਆ ਹੋਇਆ ਆ। ਉਹ ਹਾਊਸ ਫਾਈਨੈਂਸ਼ੀਅਲ ਸਰਵਿਸ ਕਮੇਟੀ ਦੀ ਜਿਹੜੀ ਇੱਕ ਹੀਅਰਿੰਗ ਹੈਗੀ ਆ, ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਹੀ ਜਿਹੜੀ ਉਹ ਬੁਲਾਈ ਆ ਵੀ ਉਸ ਫੇਸਬੁੱਕ ਦਾ ਇੰਪੈਕਟ ਕੀ ਹੈਗਾ ਆ ਫਾਈਨੈਂਸ਼ੀਅਲ ਸਰਵਿਸ ਅਤੇ ਹਾਊਸਿੰਗ ਸੈਕਟਰ ਦੇ ਉੱਤੇ। ਉਹ ਜਿਹੜੇ ਦੇ ਕਰਕੇ ਜਿਹੜਾ ਉਹ ਸਵਾਲ ਜਵਾਬ ਦੇ ਘੇਰੇ ਦੇ ਵਿੱਚ ਹੈਗਾ ਆ, ਅਤੇ ਉਸ ਦੀ ਜਿਹੜੀ ਆ ਪੇਸ਼ੀ ਆ ਉਹ ਉੱਥੇ ਹੋ ਰਹੀ ਆ। ਸੋ ਫੇਸਬੁੱਕ ਪਹਿਲਾਂ ਵੀ ਹਰਜੋਤ ਸਿੰਘ ਜੀ ਕਈ ਵਿਵਾਦਾਂ ਦੇ ਵਿੱਚ ਜਿਹੜਾ ਘਿਰਿਆ ਰਿਹਾ ਆ, ਖਾਸ ਕਰਕੇ ਜਿਹੜਾ ਆ ਫੇਕ ਨਿਊਜ਼ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਗਲਤ ਪ੍ਰਭਾਵ ਉਹਨਾਂ ਦਾ ਉੱਤੇ ਪਾਉਣ ਦੇ ਲਈ ਲੋਕਾਂ ਦੀਆਂ ਪ੍ਰੋਫਾਈਲਸ ਇਸ ਹਿਸਾਬ ਦੇ ਨਾਲ ਉਹਨਾਂ ਨੇ ਉਹ ਬਣਾਈਆਂ ਵੀ ਜਿਹੜੀ ਕੈਂਬਰਿਜ ਐਨਾਲਿਟਿਕਾ ਵਰਗੀ ਕੰਪਨੀ ਆ ਉਸ ਨੇ ਉਸ ਦਾ ਜਿਹੜਾ ਵਰਤੋਂ ਕਰਦੇ ਹੋਏ 2016 ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇੱਥੇ ਅਤੇ ਫਿਰ ਜਿਹੜੀ ਇੰਗਲੈਂਡ ਦੀਆਂ ਜਿਹੜੀਆਂ ਰੈਫਰੈਂਡਮ ਦਾ ਜਿਹੜਾ ਮਾਮਲਾ ਸੀ ਉੱਥੇ ਉਸ ਹਿਸਾਬ ਦੀਆਂ ਖਬਰਾਂ ਉਸ ਹਿਸਾਬ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪੋਸਟ ਕੀਤੀਆਂ ਤਾਂ ਜੋ ਜਿਹੜਾ ਲੋਕਾਂ ਨੂੰ ਆਪਣੇ ਵੱਲ ਨੂੰ ਜਿਹੜਾ ਉਹ ਪ੍ਰਭਾਵਿਤ ਆ ਉਹ ਕੀਤਾ ਜਾ ਸਕੇ। ਸੋ ਇੱਦਾਂ ਦੀ ਜਿਹੜੀ ਮਾਮਲਿਆਂ ਦੇ ਵਿੱਚ ਤਾਂ ਸੀਗਾ ਹੁਣ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਇਹਨਾਂ ਦੀ ਹੁਣ ਪੇਸ਼ੀ ਜਿਹੜੀ ਉਹ ਹੋ ਰਹੀ ਆ। ਇਹਨਾਂ ਨੇ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਇੱਕ ਆਪਣੀ ਖੁਦ ਦੀ ਜਿਹੜੀ ਕ੍ਰਿਪਟੋ ਕਰੰਸੀ ਲਿਬਰਾ ਕਰਕੇ ਉਹ ਅਨਾਊਂਸ ਕੀਤੀ ਸੀ। ਉਸ ਦੇ ਵਿੱਚ ਪਹਿਲਾਂ ਕਾਫੀ ਵੱਡੇ ਜਿਹੜੇ ਨਾਮ ਆ ਵੱਡੇ ਜਿਹੜੇ ਪਲੇਅਰ ਆ ਉਹ ਜੁੜੇ ਸੀਗੇ, ਪਰ ਅਖੀਰ ਦੇ ਵਿੱਚ ਕਹਿੰਦੇ ਆ ਇਹਨਾਂ ਦੇ ਜਿਹੜੇ ਕ੍ਰਿਪਟੋ ਕਰੰਸੀ ਵਾਲਾ ਜਿਹੜਾ ਪ੍ਰੋਜੈਕਟ ਆ ਉਸ ਨੂੰ ਕੋਈ ਬਹੁਤੀ ਹਵਾ ਜਿਹੜੀ ਉਹ ਨਹੀਂ ਮਿਲ ਰਹੀ, ਅਤੇ ਬਹੁਤ ਜਿਹੜੇ ਉਹਨਾਂ ਦੇ ਵੱਡੀਆਂ ਕੰਪਨੀਆਂ ਨੇ ਆਪਣਾ ਹੱਥ ਜਿਹੜਾ ਆ ਉਸ ਦੇ ਵਿੱਚੋਂ ਪਿੱਛੇ ਖਿੱਚ ਲਿਆ ਹੋਇਆ ਆ। ਸੋ ਇਹ ਹੁਣ ਦੇਖਣਾ ਚਾਹੁੰਦੇ ਨੇ ਜਿਹੜੇ ਹਾਊਸ ਫਾਈਨੈਂਸ਼ੀਅਲ ਸਰਵਿਸ ਕਮੇਟੀ ਵਾਲੇ ਵੀ ਜੇ ਇਹਨਾਂ ਦੀ ਕ੍ਰਿਪਟੋ ਕਰੰਸੀ ਇੱਦਾਂ ਜੇ ਆਉਂਦੀ ਵੀ ਹੈਗੀ ਆ ਅਤੇ ਉਸ ਦਾ ਪ੍ਰਭਾਵ ਜਿਹੜਾ ਫਾਈਨੈਂਸ਼ੀਅਲ ਸਰਵਿਸਿਜ਼ ਦੇ ਉੱਤੇ ਜਿਹੜਾ ਉਹ ਕਿਸ ਤਰੀਕੇ ਦਾ ਪੈ ਸਕਦਾ ਆ। ਫੇਸਬੁੱਕ ਵਾਲੇ ਚਾਹੁੰਦੇ ਨੇ ਕਿਤੇ ਨਾ ਕਿਤੇ ਵੀ ਲੋਕਾਂ ਨੂੰ ਬੈਂਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਜਾਣ ਦੀ ਉਹ ਜ਼ਰੂਰਤ ਨਾ ਹੀ ਜਿਹੜੀ ਉਹ ਪਵੇ, ਇਹਨਾਂ ਦੀ ਉਹ ਕਰੰਸੀ ਨੂੰ ਯੂਜ਼ ਕਰਦੇ ਹੋਏ ਉਸ ਦੇ ਵਿੱਚ ਹੀ ਲੈਣ ਦੇਣ ਆ ਉਹ ਬਹੁਤਾ ਕਰਨ ਜੀ। ਸੋ ਹੁਣ ਸਮਾਂ ਹੋ ਗਿਆ ਸਾਡਾ ਇੱਕ ਬ੍ਰੇਕ ਲੈਂਦੇ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਵਾਪਸ ਹਾਜ਼ਰ ਹੋਵਾਂਗੇ ਹੋਰ ਜੋ ਕੁਝ ਨਵੀਆਂ ਖਬਰਾਂ ਹੈਗੀਆਂ ਸਾਡੇ ਮੁਲਕ ਦੀਆਂ ਉਹ ਲੈ ਕੇ ਜੀ। ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ।
ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance, license number 0M92002। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ, ਚਮਨ ਲਾਲ, ਨੂਰ ਮਹਿਲ ਜਿਊਲਰਸ, ਯੂਬਾ ਸਿਟੀ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹੋਏ ਜਾਈਏ। ਕੁਛ ਮਹੀਨੇ ਪਹਿਲਾਂ ਜਿਹੜਾ ਲਾਇਨ ਏਅਰ ਕ੍ਰੈਸ਼ ਹੋਇਆ ਸੀ, ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਹੋਈ ਆ। ਇਨਵੈਸਟੀਗੇਸ਼ਨ ਜਿਹੜਾ ਇੰਡੋਨੇਸ਼ੀਆ ਦੇ ਵਿੱਚ ਇੱਕ ਬੋਇੰਗ ਦਾ 737 ਮੈਕਸ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ ਦੇ ਵਿੱਚ ਸਾਰੇ ਦੇ ਸਾਰੇ ਲੋਕ ਹੀ ਉਸ ਟਾਈਮ ਦੇ ਉੱਤੇ ਜਿਹੜੇ ਸਵਾਰ ਸੀਗੇ ਉਹ ਮਾਰੇ ਗਏ ਸੀ। ਤਕਰੀਬਨ 199 ਲੋਕਾਂ ਦੀ ਉਸ ਦੇ ਵਿੱਚ ਮੌਤ ਹੋਈ ਸੀ। ਤਾਂ ਉਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਕੱਢਿਆ ਆ ਵੀ ਬੋਇੰਗ 737 ਮੈਕਸ ਦਾ ਜਿਹੜਾ ਡਿਜ਼ਾਈਨ ਅਤੇ ਉਸ ਦੇ ਡਿਜ਼ਾਈਨ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਅਤੇ ਉਸ ਦੇ ਉੱਤੇ ਹੋਈ ਜਿਹੜੀ ਓਵਰਸਾਈਟ ਆ ਉਸ ਨੂੰ ਉਹਨਾਂ ਨੇ ਫਾਲਟੀ ਜਿਹੜਾ ਉਹ ਕਰਾਰ ਦਿੱਤਾ ਆ। ਅਤੇ ਉਹ ਜਿਹੜਾ ਆ ਇਹੀ ਕੱਢਿਆ ਵੀ ਇਹਨਾਂ ਦੇ ਕਰਕੇ ਹੀ ਇਹ ਚੀਜ਼ਾਂ ਆ ਉਹ ਮੌਤਾਂ ਹੋਈਆਂ ਸੀ, ਇਹ ਹਾਦਸਾ ਹੋਇਆ ਸੀਗਾ।
ਹਰਜੋਤ ਸਿੰਘ ਜੀ, 2 ਜਿਹੜੇ ਜਹਾਜ਼ ਜਿਹੜੇ ਇਸ ਤਰੀਕੇ ਦੇ ਨਾਲ ਹਾਦਸਾਗ੍ਰਸਤ ਹੋਏ ਸੀ, ਜਿਸ ਦੇ ਵਿੱਚ 300 ਤੋਂ ਵੱਧ ਲੋਕ ਦੋਨਾਂ ਹੀ ਹਾਦਸਿਆਂ ਦੇ ਵਿੱਚ ਮਾਰੇ ਗਏ ਸੀਗੇ। ਦੋਨੋਂ ਦੇ ਦੋਨੋਂ ਹੀ ਸੇਮ ਜਹਾਜ਼ ਜਿਹੜੇ ਬੋਇੰਗ ਦੇ 737 ਮੈਕਸ ਜਹਾਜ਼ ਸੀਗੇ, ਜਿਨ੍ਹਾਂ ਦਾ ਜਿਹੜਾ ਮਕਾਸ MCAS ਵਾਲਾ ਜਿਹੜਾ ਸੌਫਟਵੇਅਰ ਸੀਗਾ ਉਸ ਦੇ ਮਾਲ ਫੰਕਸ਼ਨ ਕਰਕੇ ਹੀ ਇਹ ਹਾਦਸਾਗ੍ਰਸਤ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ FAA ਵਾਲਿਆਂ ਨੇ ਵੀ ਇਸ ਦੇ ਉੱਤੇ ਰੌਲਾ ਪਾਇਆ। ਬਹੁਤ ਸਾਰੇ ਜਿਹੜੇ 에ਅਰਲਾਈਨ ਸੀਗੇ ਜਿਨ੍ਹਾਂ ਦੇ ਕੋਲ ਇਹ ਜਹਾਜ਼ ਸੀ, ਉਹਨਾਂ ਸਾਰਿਆਂ ਨੇ ਇਹਨਾਂ ਜਹਾਜ਼ਾਂ ਨੂੰ ਜਿਹੜਾ ਆ ਅਣਮਿੱਥੇ ਸਮੇਂ ਦੇ ਲਈ ਉਦੋਂ ਲੈਂਡ ਜਿਹੜਾ ਉਹ ਕਰ ਦਿੱਤਾ ਸੀ, ਗਰਾਊਂਡ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਇਹ ਕਿਸੇ ਤਰੀਕੇ ਦੀ ਉਡਾਨਾਂ ਜਿਹੜੀਆਂ ਉਹ ਨਹੀਂ ਭਰਨਗੇ। ਸੋ ਹੁਣ ਉੱਥੋਂ ਦੀ ਜਿਹੜੀ ਇੰਡੋਨੇਸ਼ੀਆ ਦੇ ਵਿੱਚ ਹੋਈ ਇਸ ਜਾਂਚ ਦੇ ਵਿੱਚ ਜਿਹੜਾ ਬੋਇੰਗ ਦੇ 737 ਜਹਾਜ਼ ਆ ਉਸ ਨੂੰ ਹੀ ਦੋਸ਼ੀ ਇੱਕ ਹਿਸਾਬ ਦੇ ਨਾਲ ਕਰਾਰ ਦਿੱਤਾ ਹੈ। ਉਸ ਦੇ ਵਿੱਚ ਹੀ ਨੁਕਸ ਜਿਹੜਾ ਉਹ ਲੱਭਿਆ ਗਿਆ ਆ ਅਤੇ ਜਿਹੜੀ ਓਵਰਸਾਈਟ ਵੀ ਹੋਈ ਹੈ। ਕਹਿੰਦੇ ਵੀ ਬਹੁਤ ਸਾਰੇ ਪਾਇਲਟਸ ਨੇ ਇਸ ਦੇ ਬਾਰੇ ਪਹਿਲੋਂ ਵੀ ਕਿੰਨੀ ਵਾਰੀ ਸ਼ਿਕਾਇਤਾਂ ਕੀਤੀਆਂ ਸੀਗੀਆਂ, ਪਰ ਕਿਸੇ ਦੇ ਵੀ ਕਾਰਨ ਦੇ ਉੱਤੇ ਜੂੰ ਨਹੀਂ ਸਰਕੀ ਅਤੇ ਇਹ ਜਿਹੜੇ ਹਾਦਸੇ ਆ ਉਹ ਹੋਏ ਆ ਅਤੇ ਇਹਦੇ ਕਰਕੇ ਦੇਖੋ 300 ਤੋਂ ਵੱਧ ਲੋਕ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਚੁੱਕੇ ਹੋਏ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਦੇ ਲਈ ਜਿਹੜੇ ਕੈਂਡੀਡੇਟਸ ਆਪਣੀ ਇਲੈਕਸ਼ਨ ਦੇ ਲਈ ਲੜ ਰਹੇ ਹੈਗੇ ਆ, ਕਹਿੰਦੇ ਵੀ ਹੁਣ ਜੋ ਬਾਈਡਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਉਹ ਨਵੀਂ ਪੋਲਸ ਦੇ ਵਿੱਚ ਕਾਫੀ ਅੱਗੇ ਹੈਗੇ ਆ। 43% ਡੈਮੋਕਰੇਟ ਜਿਹੜੇ ਆ ਹੁਣ ਉਹਨਾਂ ਨੂੰ ਸਪੋਰਟ ਕਰ ਰਹੇ ਆ, 19% ਐਲਿਜ਼ਬeth ਵੈਰਨ ਨੂੰ ਅਤੇ 16% ਜਿਹੜੇ ਹੈਗੇ ਆ ਬਰਨੀ ਸੈਂਡਰਸ ਨੂੰ ਕਰ ਰਹੇ ਹੈਗੇ ਆ। ਮੇਅਰ ਪੀਟ ਬਟੀਜ਼ ਜਿਹੜੇ ਹੈਗੇ ਆ ਉਹਨਾਂ ਨੂੰ 6% ਅਤੇ ਕਮਲਾ ਹੈਰਿਸ ਨੂੰ 5% ਲੋਕ ਜਿਹੜੇ ਆ ਸਪੋਰਟ ਕਰ ਰਹੇ ਹੈਗੇ ਆ। ਜੀ ਬਿਲਕੁਲ। ਇਹ ਜਿਹੜਾ ਇੱਕ ਹਰਜੋਤ ਸਿੰਘ ਜੀ, ਪਿਛਲੇ ਕਈ ਦਿਨਾਂ ਤੋਂ ਆਪਾਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਵੀ ਇਹ ਜਿਹੜੀ ਲੀਡ ਆ ਉਹ ਕਲੋਜ਼ ਹੋ ਰਹੀ ਆ, ਪਰ ਆ ਜਿਹੜਾ ਨਵਾਂ ਪੋਲ ਆਇਆ ਇਸ ਦੇ ਵਿੱਚ ਜੋ ਬਾਈਡਨ ਨੂੰ ਜਿਹੜਾ ਵਾਧਾ ਜਿਹੜਾ ਉਹ ਦੇਖਿਆ ਗਿਆ। ਹੋ ਸਕਦਾ ਵੀ ਜਿਹੜੇ ਇੰਪੀਚਮੈਂਟ ਇਨਕੁਆਇਰੀ ਦੇ ਕਰਕੇ ਜਿਹੜਾ ਪਹਿਲੋਂ ਲੋਕ ਇਹ ਸੋਚ ਰਹੇ ਸੀਗੇ ਵੀ ਬਾਈਡਨ ਦਾ ਨਾਂ ਆਉਣ ਕਰਕੇ ਸ਼ਾਇਦ ਇਸ ਨੂੰ ਜਿਹੜਾ ਉਹ ਨੁਕਸਾਨ ਜਿਹੜਾ ਉਹ ਝੱਲਣਾ ਪੈ ਸਕਦਾ ਆ, ਪਰ ਹੋ ਸਕਦਾ ਹੈ ਵੀ ਉਹਦੇ ਕਰਕੇ ਅਤੇ ਜਿਸ ਤਰੀਕੇ ਦੇ ਨਾਲ ਇੰਪੀਚਮੈਂਟ ਇਨਕੁਆਇਰੀ ਦਾ ਘੇਰਾ ਜਿਹੜਾ ਉਹ ਕੱਸਿਆ ਜਾ ਰਿਹਾ ਲਗਾਤਾਰ ਦੂਜੇ ਪਾਸੇ ਟਰੰਪ ਹੁਣਾਂ ਦੇ ਖਿਲਾਫ, ਵੀ ਉਹਦੇ ਕਰਕੇ ਜਿਹੜਾ ਇਸ ਨੂੰ ਫਾਇਦਾ ਵੀ ਜਿਹੜਾ ਹੋ ਰਿਹਾ ਹੋਵੇ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਬਹੁਤ ਗੌਰਤਲਬ ਹੈਗੀ ਆ, ਡੈਮੋਕਰੇਟ ਚਾਹੁੰਦੇ ਨਹੀਂ ਆ ਵੀ ਕੋਈ ਪ੍ਰੋਗਰੈਸਿਵ ਡੈਮੋਕਰੇਟ ਜਿਹੜਾ ਆ ਉਹ ਅੱਗੇ ਆਵੇ। ਉਹ ਮਿਡਲ ਗਰਾਊਂਡ ਦੇ ਵਿੱਚ ਕਿਤੇ ਨਾ ਕਿਤੇ ਉਹ ਰਹਿਣਾ ਚਾਹੁੰਦੇ ਨੇ। ਸੋ ਉਹਨਾਂ ਦੇ ਲਈ ਬੈਸਟ ਬੈਟ ਜਿਹੜੀ ਖਾਸ ਕਰਕੇ DNC ਆ, ਜਿਹੜੀ ਕਿ ਪਿੱਠ ਦੇ ਵਿੱਚ ਛੁਰਾ ਮਾਰਨ ਦੇ ਵਿੱਚ ਕਾਫੀ ਪੁਰਾਣੀ ਮਾਹਰ ਹੈਗੀ ਆ, ਵੀ ਉਹ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਜਿਹੜਾ ਜੋ ਬਾਈਡਨ ਹੀ ਜਿਹੜਾ ਉਹਨਾਂ ਦੇ ਕੋਲ ਜਿਹੜਾ ਉਹ ਰਵੇ, ਉਹੀ ਜਿਹੜਾ ਉਹ ਅੱਗੇ ਆਵੇ। ਕਹਿੰਦੇ ਬਰਨੀ ਸੈਂਡਰਸ ਅਤੇ ਦਾ ਜਿਹੜਾ ਕੰਮ ਆ ਉਸ ਨੂੰ ਫਿਰ ਇੱਕ ਵਾਰੀ ਕਹਿੰਦੇ ਆ ਉਹ ਬੈਕ ਸਟੈਬ ਕਰ ਸਕਦੇ ਨੇ ਅਤੇ ਇਨਫੈਕਟ ਕਹਿੰਦੇ ਉਹਨਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਵੀ ਰਹੀਆਂ ਆ। ਕਹਿੰਦੇ ਇੱਕ ਬੜੇ ਹੀ ਕੱਟੜ ਜਿਹੜੇ ਡੈਮੋਕਰੇਟ ਆ ਉਹਨਾਂ ਦਾ ਇੱਕ ਬਿਆਨ ਆਇਆ ਸੀ ਜਿਹੜਾ ਬੜਾ ਹੀ ਜਿਹੜਾ ਗੌਰ ਵੀ ਮੰਗਦਾ ਆ ਅਤੇ ਇੱਕ ਬੜਾ ਅਚੰਭੇ ਵਾਲਾ ਵੀ ਆ। ਕਹਿੰਦੇ ਰਾਸ਼ਟਰਪਤੀ ਟਰੰਪ ਦੇ ਇੰਪੀਚਮੈਂਟ ਹੋਣ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੈਗੇ ਨੇ ਰਾਦਰ ਦੈਨ ਬਰਨੀ ਸੈਂਡਰਸ ਦੀ ਜਿਹੜੀ ਆ ਡੈਮੋਕਰੇਟ ਪਾਰਟੀ ਵੱਲੋਂ ਨੋਮੀਨੇਸ਼ਨ ਹੋਣ ਦੇ। ਤੁਸੀਂ ਹੁਣ ਇਹ ਸੋਚ ਲਓ ਵੀ ਉਹਨਾਂ ਦੇ ਅੰਦਰ ਖਾਤੇ ਜਿਹੜਾ ਉਹ ਕੀ ਚੱਲ ਰਿਹਾ ਆ, ਜਦ ਕਿ ਸਭ ਨੂੰ ਹੀ ਪਤਾ ਆ ਵੀ ਇੰਪੀਚਮੈਂਟ ਵੀ ਅਜੇ ਕਿਸੇ ਪਾਸੇ ਵੱਲ ਨੂੰ ਬਹੁਤੀ ਆ ਤੇਜ਼ ਰਫ਼ਤਾਰੀ ਨਾਲ ਕਿਸੇ ਪਾਸੇ ਵੱਧ ਨਹੀਂ ਰਹੀ। ਬਹੁਤ ਸਾਰੀਆਂ ਉਹਦੇ ਵਿੱਚ ਵੀ ਅੜਿੱਕੇ ਨੇ, ਬਹੁਤ ਸਾਰਾ ਜਿਹੜਾ ਓਬਵੀਅਸਲੀ ਉਹ ਫਸਦਾ ਜਾ ਰਹੇ ਨੇ ਹੌਲੀ ਹੌਲੀ, ਪਰ ਅਜੇ ਕੋਈ ਇੱਦਾਂ ਕੋਈ ਬਹੁਤਾ ਚਾਂਸ ਨਹੀਂ ਆ। ਸੋ ਕਹਿੰਦੇ ਵੀ ਇੰਪੀਚਮੈਂਟ ਹੋਣ ਦੇ ਚਾਂਸ ਜ਼ਿਆਦਾ ਨੇ ਅਤੇ ਰਾਦਰ ਦੈਨ ਜਿਹੜੇ ਬਰਨੀ ਸੈਂਡਰਸ ਦੇ ਡੈਮੋਕਰੇਟ ਨੋਮੀਨੇਸ਼ਨ ਜਿਹੜੇ ਉਹ ਲੈਣ ਦੇ ਹੈਗੇ ਆ। ਅਤੇ ਸੋ ਇੱਥੋਂ ਇਹ ਜਿਹੜਾ ਹੁੰਦਾ ਆ, ਪਤਾ ਲੱਗਦਾ ਆ ਵੀ ਕਿਤੇ ਨਾ ਕਿਤੇ ਜਿਹੜੇ ਡੈਮੋਕਰੇਟ ਪਾਰਟੀ ਦਾ ਜਿਹੜਾ ਅੰਦਰੂਨੀ ਖੇਮਾ ਆ ਉਹ ਚਾਹੁੰਦਾ ਨਹੀਂ ਆ ਵੀ ਜਿਹੜਾ ਬਰਨੀ ਸੈਂਡਰਸ ਆ ਉਹ ਮੋਹਰੇ ਉਹ ਆਵੇ। ਇਹ ਹੁਣ ਦੇਖਦੇ ਆ ਵੀ ਕੀ ਇਸ ਵਾਰ ਜਿਹੜੀ ਨਿਰਾਸ਼ਾ ਜੇ ਇਹਨਾਂ ਲੋਕਾਂ ਨੂੰ ਆਉਂਦੀ ਹੈ, ਖਾਸ ਕਰਕੇ ਇਹਨਾਂ ਨੌਜਵਾਨਾਂ ਨੂੰ ਜਿਹੜੇ ਬਰਨੀ ਸੈਂਡਰਸ ਜਾਂ ਐਲਿਜ਼ਬeth ਵਾਰਨ ਦੇ ਮਗਰ ਜਿਹੜੇ ਲੱਗੇ ਹੋਏ ਆ ਜਿਹੜੇ ਪ੍ਰੋਗਰੈਸਿਵ ਆਈਡੀਆਜ਼ ਨੂੰ ਲੈ ਕੇ, ਅਤੇ ਉਹ ਫਿਰ ਨਿਰਾਸ਼ਾ ਜਿਹੜੀ ਆ ਇਹਨਾਂ ਦੇ ਲਈ ਕਿੰਨੀ ਕੁ ਘਾਤਕ ਸਾਬਤ ਹੋ ਸਕਦੀ ਆ। ਜੀ ਅਗਲੀ ਖਬਰ ਵੱਲ ਆਈਏ। ਜਿਹੜੀ ਹਾਂਗਕਾਂਗ ਆ ਉੱਥੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਮੁਜ਼ਾਹਰੇ ਚੱਲ ਰਹੇ ਹੈਗੇ ਆ, ਅਤੇ ਅੱਜ ਹਾਂਗਕਾਂਗ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਉਹਨਾਂ ਦਾ ਇੱਕ ਬਹੁਤ ਹੀ ਜਿਹੜਾ ਕੰਟਰੋਵਰਸ਼ੀਅਲ ਐਕਸਟ੍ਰਾਡੀਸ਼ਨ ਬਿੱਲ ਸੀਗਾ ਉਸ ਨੂੰ ਉਹ ਵਾਪਸ ਲੈ ਰਹੇ ਹੈਗੇ ਆ। ਮਹੀਨਿਆਂ ਬੱਧਿਆਂ ਤੋਂ ਜਿਹੜੀ ਆ ਉੱਥੇ ਵਾਇਲੈਂਟ ਪ੍ਰੋਟੈਸਟ ਜਿਹੜੇ ਚੱਲ ਰਹੇ ਸੀ।
ਉਹਨਾਂ ਦੀਆਂ ਜਿਹੜੀਆਂ 5 ਮੇਨ ਡਿਮਾਂਡ ਸੀਗੀਆਂ, ਉਹਨਾਂ ਦੇ ਵਿੱਚੋਂ ਪਹਿਲੀ ਇਹ ਸੀਗੀ। ਅਤੇ ਸੈਕਟਰੀ ਜਿਹੜੇ ਉੱਥੇ ਦੇ ਜੌਨ ਲੀ ਹੈਗੇ ਆ ਸਿਕਿਉਰਿਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਅੱਜ ਫਾਰਮਲੀ ਜਿਹੜਾ ਅਨਾਊਂਸ ਕਰਦਾ ਆ ਵੀ ਇਹ ਬਿੱਲ ਨੂੰ ਵਾਪਸ ਲਿਆ ਜਾਊਗਾ। ਅਤੇ ਨਾਲ ਦੀ ਨਾਲ ਇਹ ਵੀ ਖਬਰਾਂ ਆ ਰਹੀਆਂ, ਕਹਿੰਦੇ ਵੀ ਮਾਰਚ ਮਹੀਨੇ ਤੋਂ ਚਾਈਨਾ ਵਾਲੇ ਜਿਹੜੇ ਉੱਥੇ ਦੀ CEO ਉਹ ਕਹਿੰਦੇ ਆ, ਜਿਹਨੂੰ ਚੀਫ ਐਗਜ਼ੀਕਿਊਟਿਵ ਆਫਿਸਰ ਕੈਰੀ ਲੈਮ, ਜਿਹੜੀ ਉਹ ਕੰਟਰੀ ਨੂੰ ਰਨ ਕਰ ਰਹੀ ਆ, ਉਹਨੂੰ ਵੀ ਜਿਹੜਾ ਰਿਪਲੇਸ ਕਰ ਦੇਣਗੇ। ਲੈਮ ਨੂੰ 2017 ਦੇ ਵਿੱਚ ਇਸ ਪੋਜੀਸ਼ਨ ਦੇ ਉੱਤੇ ਲਾਇਆ ਸੀ, ਜਦੋਂ ਕਿ ਕਹਿੰਦੇ ਉਹਦੇ ਜਿਹੜੇ ਵਿਰੋਧੀ ਜੌਨ ਸੈਂਗ ਸੀਗੇ, ਉਹ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਪੋਪੂਲੈਰਿਟੀ ਬਹੁਤ ਜ਼ਿਆਦਾ ਸੀ। ਜੀ ਬਿਲਕੁਲ। ਹੁਣ ਚਾਈਨਾ ਨੇ ਉਸ ਨੂੰ ਵਰਤ ਲਿਆ ਅਤੇ ਹੁਣ ਉਸ ਨੂੰ ਲਾਂਭੀ ਜਿਹੜਾ ਉਹਨਾਂ ਨੇ ਕਰਨਾ ਆ। ਇਹ ਹਮੇਸ਼ਾ ਹੀ ਜਿਹੜੀਆਂ ਸਟੇਟ ਦੀਆਂ ਇੱਦਾਂ ਦੀਆਂ ਹੀ ਪਾਲਿਸੀਜ਼ ਉਹ ਰਹਿੰਦੀਆਂ ਨੇ। ਹਾਲਾਤ ਜਿਹੜੇ ਉੱਥੇ ਹਰਜੋਤ ਸਿੰਘ ਜੀ ਕਾਫੀ ਜਿਹੜੇ ਆ ਉਹ ਮਾੜੇ ਹੀ ਨੇ। ਲੱਗ ਨਹੀਂ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਉੱਥੇ ਜਿਹੜਾ ਕੋਈ ਖਾਸ ਜਿਹੜਾ ਹੋਊਗਾ, ਕਿਉਂਕਿ ਇਹ ਅੱਜ ਤੋਂ ਨਹੀਂ, ਇਹ ਕੁਛ ਹੁਣ ਮਹੀਨਿਆਂ ਤੋਂ ਤਾਂ ਚਲੋ ਜ਼ਿਆਦਾ ਨੇ, ਪਰ ਉੱਥੋਂ ਦੇ ਲੋਕ ਲਗਾਤਾਰ ਚਾਈਨਾ ਦੇ ਖਿਲਾਫ ਜਿਹੜੇ ਪ੍ਰੋਟੈਸਟ ਆ ਉਹ ਕਰਦੇ ਆ ਰਹੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਬ੍ਰੈਕਸਿਟ ਨੂੰ, ਜਿਹੜਾ ਉਹ ਆਪਾਂ ਜੇ ਗੱਲ ਕਰੀਏ ਉੱਥੇ ਵੀ ਆਪਾਂ ਇੱਕ ਪਹਿਲਾਂ ਜਿਹੜੀ ਖਬਰ ਕੀਤੀ ਸੀ, ਜਿਹੜਾ ਦਰਦਨਾਕ ਹਾਦਸਾ ਉੱਥੇ ਹੋਇਆ ਸੀ। ਸੋ ਬ੍ਰਿਟੇਨ ਦੇ ਵਿੱਚ ਇੱਦਾਂ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਜਿਹੜਾ ਬ੍ਰੈਕਸਿਟ ਦੀ ਜਿਹੜੀ ਐਕਸਟੈਂਸ਼ਨ ਆ ਉਹ ਸ਼ਾਇਦ ਹੋ ਜਾਵੇ। ਇੱਦਾਂ ਦੀ ਜਿਹੜੀ ਕਿਆਸ ਰਹੀਆਂ ਜਿਹੜੀਆਂ ਇਸ ਟਾਈਮ ਉਹ ਹੋਣਗੀਆਂ। ਯੂਰਪੀਅਨ ਸੰਘ ਵਾਲੇ ਕਹਿੰਦੇ ਆ, ਉਹਨਾਂ ਨੇ ਜਿਹੜਾ ਜਲਦ ਹੀ ਫੈਸਲਾ ਲੈਣਾ ਹੈ ਵੀ ਬ੍ਰੈਕਸਿਟ ਐਕਸਟੈਂਸ਼ਨ UK ਨੂੰ ਮਿਲਣੀ ਚਾਹੀਦੀ ਆ ਜਾਂ ਨਹੀਂ ਮਿਲਣੀ ਚਾਹੀਦੀ। ਅਤੇ ਕਹਿੰਦੇ ਵੀ ਉੱਥੇ ਵੀ ਇਲੈਕਸ਼ਨਾਂ ਜਿਹੜੀਆਂ ਮੁੜ ਕੇ ਦੁਬਾਰਾ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਦੇਖਦੇ ਹਾਂ ਉੱਥੇ ਜਿਹੜਾ ਉਹ ਕੀ ਬਣਦਾ ਆ। ਹਾਲ ਦੀ ਘੜੀ ਕਿਸੇ ਵੀ ਜਿਹੜੇ ਸਮਝੌਤੇ ਦੇ ਉੱਤੇ ਜਿਹੜੇ UK ਦੇ ਪਾਰਲੀਮੈਂਟੇਰੀਅਨ ਹੈਗੇ ਆ, ਉਹਨਾਂ ਦਾ ਕੋਈ ਫੈਸਲਾ ਜਿਹੜਾ ਆ ਉਹ ਨਹੀਂ ਹੋਇਆ, ਕਿਸੇ ਇੱਕ ਪਾਸੇ ਜਿਹੜਾ ਸਮਝੌਤਾ ਉਹ ਨਹੀਂ ਹੋਇਆ। ਅਤੇ ਇਸ ਲਈ ਜਿਹੜਾ ਬ੍ਰੈਕਸਿਟ ਦੀ ਜਿਹੜੀ ਡੀਲ ਆ 31 ਤਰੀਕ ਤੱਕ ਜਿਹੜੀ ਹੋਣੀ ਸੀ, ਉਹ ਲੱਗਦਾ ਨਹੀਂ ਆ ਵੀ ਉਹ ਕਿਸੇ ਪਾਸੇ ਸਿਰੇ ਜਿਹੜੀ ਉਹ ਲੱਗੂਗੀ। ਸੋ ਕਹਿੰਦੇ ਵੀ ਦਸੰਬਰ 7 ਤੋਂ ਦਸੰਬਰ 12 ਦੇ ਵਿੱਚ ਜਿਹੜੀਆਂ ਆ ਉਹ ਪੋਟੈਂਸ਼ੀਅਲ ਜਿਹੜੀਆਂ ਤਰੀਕਾਂ ਹੈਗੀਆਂ ਆ ਉਹ ਡੇਟ ਦੇ ਲਈ। ਅਤੇ ਕਹਿੰਦੇ 1974 ਤੋਂ ਬਾਅਦ ਦੇ ਵਿੱਚ ਪਹਿਲੀ ਦੀ ਹੋਊਗਾ ਵਿੰਟਰ ਦੇ ਵਿੱਚ ਉੱਥੇ ਜਿਹੜੀਆਂ ਉਹ ਇਲੈਕਸ਼ਨ ਹੋਣਗੀਆਂ। ਸੋ ਇਹ ਯੂਰਪੀਅਨ ਸੰਘ ਦੇ ਫੈਸਲੇ ਦੇ ਉੱਤੇ ਕਾਫੀ ਕੁਛ ਨਿਰਧਾਰਿਤ ਜਿਹੜਾ ਹੋਵੇਗਾ ਵੀ ਕਿਸ ਤਰੀਕੇ ਦਾ ਜਿਹੜਾ ਉਹ ਫੈਸਲਾ ਲੈਂਦੇ ਆ, ਕੀ ਬ੍ਰੈਕਸਿਟ ਨੂੰ ਐਕਸਟੈਂਸ਼ਨ ਜਿਹੜੀ ਉਹ ਦਿੱਤੀ ਜਾ ਸਕਦੀ ਆ ਜਾਂ ਨਹੀਂ ਦਿੱਤੀ ਜਾ ਸਕਦੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਹਿਲਰੀ ਕਲਿੰਟਨ ਆ, ਉਹ ਬੇਰੀਏ ਦੇ ਵਿੱਚ ਆਪਣੀ ਜਿਹੜੀ ਨਵੀਂ ਬੁੱਕ ਆ ਉਹਨੂੰ ਜਿਹੜੀ ਇੱਕ ਤਰ੍ਹਾਂ ਦੇ ਨਾਲ ਰਿਲੀਜ਼ ਕਰਨ ਆਏ ਹੋਏ ਆ। ਉਹਨਾਂ ਨੇ ਸੈਨ ਰੋਮਨ ਵੈਲੀ ਹਾਈ ਜਿਹੜਾ ਹੈਗਾ ਡੈਨਵਿਲ ਦੇ ਵਿੱਚ ਉੱਥੇ ਆਉਣਾ ਆ। ਅਤੇ ਕਹਿੰਦੇ ਵੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਤੁਲਸੀ ਗੈਬਰਟ ਆ ਕਾਂਗਰਸ ਵੂਮੈਨ, ਜਿਹਦੇ ਉਹਦੇ ਅਗੇਂਸਟ ਜਿਹੜਾ ਬਿਆਨ ਦਾਗਿਆ ਸੀ ਵੀ ਉਹ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਦੀ ਏਜੰਟ ਹੈਗੀ ਆ ਅਤੇ ਸਾਡੀ ਪਾਰਟੀ ਨੂੰ ਉਹ ਖਰਾਬ ਕਰਨ ਆਈ ਆ। ਅਤੇ ਉਸ ਨੂੰ ਲੈ ਕੇ ਕਾਫੀ ਮਾਹੌਲ ਜਿਹੜਾ ਡੈਮੋਕ੍ਰੇਟਸ ਦੇ ਵਿੱਚ ਕਸ਼ਮਕਸ਼ ਵਾਲਾ ਚੱਲ ਰਿਹਾ ਹੈਗਾ ਆ। ਹਿਲਰੀ ਕਲਿੰਟਨ ਨੇ ਜਿਹੜੀ ਨਵੀਂ ਬੁੱਕ ਲਿਖੀ ਹੈਗੀ ਆ ਦ ਬੁੱਕ ਆਫ ਗਟਸੀ ਵੂਮਨ, ਉਹ ਉਹਨਾਂ ਨੇ ਆਪਣੀ ਬੇਟੀ ਜਿਹੜੀ ਚੈਲਸੀਆ ਕਲਿੰਟਨ ਹੈਗੀ ਆ ਉਹਦੇ ਨਾਲ ਰਲ ਕੇ ਲਿਖੀ ਆ। ਚੈਲਸੀਆ ਕਲਿੰਟਨ ਦੇ 3 ਬੱਚੇ ਆ ਅਤੇ ਨਾਲ ਦੀ ਨਾਲ ਉਹ ਬੱਚਿਆਂ ਨੂੰ ਵੀ ਸੰਭਾਲਦੀ ਸੀ ਅਤੇ ਨਾਲ ਆਪਣੀ ਮਦਰ ਦੇ ਨਾਲ ਉਹਨਾਂ ਨੇ ਇਹ ਜਿਹੜੀ ਬੁੱਕ ਲਿਖੀ ਆ। 103 ਵਿਮਨ ਜਿਹੜੀਆਂ ਹੈਗੀਆਂ ਆ ਇਸ ਬੁੱਕ ਦੇ ਵਿੱਚ ਜਿਹੜੀਆਂ ਆ ਉਹ ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੇ ਬਾਰੇ ਜਿਹੜਾ ਲਿਖਿਆ ਗਿਆ ਆ, ਜਿਹੜੀਆਂ ਗਟਸੀ ਵਿਮਨ ਆ ਕਹਿੰਦੇ। ਅਤੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਆਪਣਾ ਬਾਰਡਰ ਜਿਹੜਾ ਹੈ ਉਹ ਸਿਕਿਉਰ ਕਰਨਾ ਚਾਹੀਦਾ ਅਤੇ ਸਮਾਰਟ ਇਮੀਗ੍ਰੇਸ਼ਨ ਪਾਲਿਸੀ ਚਾਹੀਦੀ ਆ, ਜਿਹਦੇ ਨਾਲ ਤੁਹਾਨੂੰ ਬੱਚਿਆਂ ਨੂੰ ਜਿਹੜਾ ਆ ਸੈਪਰੇਟ ਪੇਰੈਂਟਸ ਤੋਂ ਨਾ ਕਰਨਾ ਪਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇਰਾਕ ਨੇ ਅਮਰੀਕਾ ਨੂੰ ਕਹਿੰਦੇ 4 ਹਫ਼ਤਿਆਂ ਦਾ ਸਮਾਂ ਦਿੱਤਾ, ਮੋਹਲਤ ਦਿੱਤੀ ਆ ਵੀ ਤੁਸੀਂ ਆਪਣੇ ਫੌਜੀ ਜਿਹੜੇ ਆ ਉਹ ਇੱਥੋਂ ਲੈ ਜਾਓ। US ਦੇ ਜਿਹੜੇ ਟਰੂਪਸ ਆ ਉਹ ਸੀਰੀਆ ਦੇ ਵਿੱਚੋਂ ਵਾਪਸ ਜਿਹੜੇ ਉਹ ਜਾ ਰਹੇ ਆ ਅਤੇ ਉਹ ਇਰਾਕ ਦੇ ਥਰੂ ਜਿਹੜਾ ਹੋ ਕੇ ਕਹਿੰਦੇ ਆ ਕੰਟਰੀ ਜਿਹੜੀ ਆਊਟ ਉੱਥੇ ਉਹ ਕਰ ਰਹੇ ਨੇ। ਅਤੇ ਹੁਣ ਜਿਹੜੇ ਉੱਥੋਂ ਦੇ ਹੈਗੇ ਨੇ ਬਗਦਾਦ ਦੇ ਵਿੱਚ ਜਿਹੜੇ ਇਰਾਕ ਦੇ ਡਿਫੈਂਸ ਮਿਨਿਸਟਰ ਨਜਾ ਅਲ ਸ਼ਮਾਰੀ, ਉਹਨਾਂ ਨੇ ਅਮਰੀਕਾ ਨੂੰ ਕਿਹਾ ਵੀ ਤੁਸੀਂ 4 ਹਫ਼ਤਿਆਂ ਦੇ ਵਿੱਚ ਚੱਕੋ ਆਪਣਾ ਜਿਹੜਾ ਜੋ ਕੁਛ ਵੀ ਹੈਗਾ ਇੱਥੋਂ ਅਤੇ ਆਪਣੇ ਫੌਜੀਆਂ ਨੂੰ ਤੁਸੀਂ ਇੱਥੋਂ
ਲੈ ਜਾਓ। ਉੱਥੇ US ਦੇ ਡਿਫੈਂਸ ਸੈਕਟਰੀ ਮਾਰਕ ਐਸਪਰ ਜਿਹੜੇ ਆ ਉਹ ਇਸ ਟਾਈਮ ਪਹੁੰਚੇ ਹੋਏ ਨੇ ਸੀਰੀਆ ਵਾਲੇ ਪਾਸੇ ਤੇ ਇਰਾਕ ਵਾਲੇ ਪਾਸੇ, ਤਾਂ ਜੋ ਇਸ ਪੂਰੇ ਟ੍ਰਾਂਜੀਸ਼ਨ ਨੂੰ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਉਹ ਕੀਤਾ ਜਾ ਸਕੇ। ਤੇ ਨਾਲ ਦੇ ਨਾਲ ਅੰਦਰੂਨੀ ਤੌਰ ਦੇ ਉੱਤੇ ਉਹ ਚਾਹੁੰਦੇ ਹੋਣਗੇ ਵੀ ਜਿਹੜਾ ਟਰਕੀ ਤੇ ਸੀਰੀਆ ਦੀ ਜਿਹੜੀ ਇਹ ਡੀਲ ਆ ਉਸ ਨੂੰ ਹੋਰ ਮਜ਼ਬੂਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੀਤਾ ਜਾ ਸਕੇ। ਸੋ 4 ਹਫ਼ਤੇ ਦਾ ਜਿਹੜੀ ਮੋਹਲਤ ਆ ਇਰਾਕ ਵਾਲਿਆਂ ਨੇ ਦਿੱਤੀ ਆ ਵੀ ਤੁਸੀਂ ਇਸ ਨੂੰ ਥਾਂ ਨੂੰ ਵਰਤ ਕੇ ਤੇ ਇੱਥੋਂ ਜਿਹੜਾ ਆਪਣਾ ਤੁਸੀਂ ਚੱਲੋ ਜੀ। ਅਗਲੀ ਖਬਰ ਜਿਹੜੀ ਫ੍ਰਿਜਨੋ ਤੋਂ ਆ ਰਹੀ ਹੈ, ਫ੍ਰਿਜਨੋ ਦੇ ਵਿੱਚ ਕੁਝ ਸਮਾਂ ਪਹਿਲਾਂ ਸਨ 2017 ਦੇ ਵਿੱਚ ਇੱਕ ਨੌਜਵਾਨ ਬੱਚਾ ਜਿਹੜਾ 16 ਸਾਲਾਂ ਦਾ ਸੀ, ਉਹਨੂੰ ਪੁਲਿਸ ਵਾਲਿਆਂ ਨੇ ਗੋਲੀਆਂ ਮਾਰ ਦਿੱਤਾ ਸੀ ਜਦੋਂ ਉਹ ਭੱਜ ਰਿਹਾ ਸੀ। ਉਸ ਤੋਂ ਬਾਅਦ ਜਿਹੜਾ ਪੁਲਿਸ ਆਫੀਸਰ ਜਿਸ ਨੇ ਗੋਲੀਆਂ ਚਲਾਈਆਂ ਸੀਗੀਆਂ ਉਸ ਨੂੰ ਜਿਹੜੀ ਪੁਲਿਸ ਵਾਲਿਆਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਸੀ, ਉਹਦੇ ਮੁਤਾਬਕ ਕਹਿੰਦੇ ਸੀ ਵੀ ਨਹੀਂ ਇਹ ਜਸਟੀਫਾਈ ਹੈਗਾ ਆ। ਸਰਜੈਂਟ ਬਿਲਾਲ ਵਾਜ਼ੋ ਜਿਹੜਾ ਆ ਉਸ ਨੇ ਬਿਲਕੁਲ ਆਪਣੀ ਸੇਫਟੀ ਲਈ ਕੀਤਾ। ਪਰ ਹੁਣ ਜਿਹੜੀਆਂ ਉਹਦਾ ਜਿਹੜਾ ਟਰਾਇਲ ਸ਼ੁਰੂ ਹੋਣ ਵਾਲਾ, ਕਿਉਂਕਿ ਉਹਨਾਂ ਨੇ ਸਿਟੀ ਆਫ ਫ੍ਰਿਜਨੋ ਨੂੰ ਵੀ ਸੂਹ ਕੀਤਾ ਆ ਤੇ ਨਵੀਆਂ ਵੀਡੀਓਜ਼ ਆ ਰਹੀਆਂ ਵੀ ਕਿਸ ਤਰ੍ਹਾਂ ਧੱਕੇ ਦੇ ਨਾਲ ਜਿਹੜੀਆਂ ਪੁਲਿਸ ਵਾਲਿਆਂ ਨੇ ਉਹਦੇ ਗੋਲੀਆਂ ਮਾਰੀਆਂ ਜਦੋਂ ਕਿ ਉਹਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਵੀ ਨਹੀਂ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਜਿਹੜੀ ਆ ਖਬਰ ਉਹ ਆ ਰਹੀ ਹੈ। ਕਹਿੰਦੇ ਸੈਕਰਾਮੈਂਟੋ ਹਾਊਸਿੰਗ ਤੇ ਰੀਡਿਵੈਲਪਮੈਂਟ ਏਜੰਸੀ ਆ ਉਹਨਾਂ ਨੇ ਜਿਹੜਾ ਹੋਮਲੈਸਨੈਸ ਜਿਹੜੀ ਉੱਥੇ ਇਸ ਟਾਈਮ ਲਗਾਤਾਰ ਬਹੁਤ ਉੱਥੇ ਵੀ ਵੱਧ ਰਹੀ ਆ ਵੀ ਉਸ ਨੂੰ ਟੈਕਲ ਕਰਨ ਦੇ ਲਈ ਪਲਾਨ ਜਿਹੜਾ ਰੱਖਿਆ ਆ 2 ਸਾਲਾਂ ਦੀ ਜਿਹੜੀ ਆ ਫੰਡਿੰਗ ਪ੍ਰਪੋਜ਼ਲ ਇਸ ਦੇ ਵਿੱਚ ਰੱਖਿਆ ਗਿਆ ਆ। ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਸਾਈਟਸ ਆ ਉਹ ਅਪਰੂਵਡ ਸ਼ੈਲਟਰ ਸਾਈਟਸ ਆ ਉੱਥੇ ਜਿਹੜੇ ਆ ਉਹ ਲਿਆਂਦੀਆਂ ਜਾ ਸਕਦੀਆਂ ਆ। ਓਵਰਨਾਈਟ ਪਾਰਕਿੰਗ ਵੀ ਜਿਹੜੀ ਆ ਕਹਿੰਦੇ ਉਹਨਾਂ ਨੇ ਪ੍ਰਪੋਜ਼ ਕੀਤੀ ਆ 50 ਵਹੀਕਲਸ ਤੱਕ, ਜਿਹਦੇ ਵਿੱਚ RV ਵੀ ਜਿਹੜੇ ਹੋ ਸਕਦੇ ਆ ਵੀ ਜਿਹੜੇ ਲੋਕ ਹੋਮਲੈਸ ਨੇ ਵੀ ਉਹ ਆਪਣੀਆਂ ਕਾਰਾਂ ਦੇ ਵਿੱਚ ਉੱਥੇ ਜਿਹੜਾ ਉਹ ਸੌਂ ਸਕਣ। ਤੇ ਕਹਿੰਦੇ ਵੀ ਇਸ ਦੇ ਵਿੱਚ ਜਿਹੜਾ ਜਿਹੜੀ ਸਿਟੀ ਆਫ ਸੈਕਰਾਮੈਂਟੋ ਉਸ ਨੂੰ $1.5 ਤੋਂ $2 ਮਿਲੀਅਨ ਤੱਕ ਜਿਹੜਾ ਆ ਇਸ ਪ੍ਰਪੋਜ਼ਲ ਦੇ ਵਿੱਚ ਉਹ ਹੋ ਸਕਦਾ ਆ। ਤੇ ਕਹਿੰਦੇ ਇਸ ਦੇ ਨਾਲ ਮਹਿਜ 360 ਹੋਮਲੈਸ ਲੋਕਾਂ ਨੂੰ ਜਿਹੜਾ ਮਦਦ ਆ ਉਹ ਮਿਲ ਸਕਦੀ ਆ। ਤੇ ਬਾਕੀ ਟੈਂਟ ਤੇ ਸਲੀਪਿੰਗ ਕੈਬਿਨਸ ਜਿਹੜੇ ਆ ਉਹ ਪ੍ਰਪੋਜ਼ ਜਿਹੜੇ ਉਹ ਰੱਖੇ ਗਏ ਆ 100 ਤੋਂ 100 ਟੈਂਟ ਜਾਂ 50 ਕੈਬਿਨ ਜਿਹੜੇ ਆ ਹੋਮਲੈਸ ਲੋਕਾਂ ਦੇ ਲਈ। ਬਾਕੀ ਜਿਹੜੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਮੋਟਲ ਆ ਉਹਨਾਂ ਨੂੰ ਕਨਵਰਟ ਕਰਕੇ ਜਿਹੜੇ ਹੋਮਲੈਸ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਰਿਹਾਇਸ਼ ਵਾਸਤੇ ਆ ਉਹ ਰੱਖਿਆ ਜਾਵੇ। ਤੇ ਬਾਕੀ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਮੇਨ ਪੁਆਇੰਟ ਆ ਵੀ ਪਰਮਾਨੈਂਟ ਹਾਊਸਿੰਗ ਫੰਡਿੰਗ ਜਿਹੜੀ ਹੈ ਇਹਨਾਂ ਦੇ ਲਈ ਉਹ ਬਣਾਈ ਜਾਵੇ, ਜਿਸ ਦੇ ਵਿੱਚ ਕਹਿੰਦੇ $10 ਮਿਲੀਅਨ ਤੱਕ ਦੀ ਜਿਹੜੀ ਖਰਚਾ ਆ ਉਹ ਸਿਟੀ ਜਿਹੜੀ ਉਹ ਚੱਕੇਗੀ। ਤੇ 100 ਜਿਹੜੇ ਪਰਮਾਨੈਂਟ ਹਾਊਸਿੰਗ ਯੂਨਿਟ ਆ 2025 ਤੱਕ ਇਹਨਾਂ ਨੇ ਬਣਾਉਣ ਦਾ ਪ੍ਰਸਤਾਵ ਜਿਹੜਾ ਇਸ ਪਾਸੇ ਹੁਣ ਰੱਖਿਆ ਹੋਇਆ ਆ। ਸੋ ਜਿਹੜੇ ਕਾਉਂਸਲ ਮੈਂਬਰਸ ਆ ਵੱਖ-ਵੱਖ ਕਾਉਂਸਲ ਮੈਂਬਰਸ ਆ ਉਹਨਾਂ ਨੇ ਇਹ ਜਿਹੜੇ 5 ਪੁਆਇੰਟ ਆ ਪ੍ਰਸਤਾਵ ਜਿਹੜੇ ਰੱਖੇ ਆ ਸੈਕਰਾਮੈਂਟੋ ਦੇ ਵਿੱਚ ਹੋ ਰਹੀ ਜਿਹੜੀ ਵੱਧ ਰਹੀ ਜਿਹੜੀ ਹੋਮਲੈਸਨੈਸ ਆ ਉਸ ਨੂੰ ਨਜਿੱਠਣ ਦੇ ਲਈ। ਇਸ ਮੌਕੇ ਹੋਮਲੈਸਨੈਸ ਹਰ ਇੱਕ ਸਿਟੀ ਦੇ ਲਈ ਖਾਸ ਕਰਕੇ ਇੱਕ ਵੱਡੇ ਸ਼ਹਿਰਾਂ ਦੇ ਲਈ ਕਾਫੀ ਵੱਡੀ ਜਿਹੜੀ ਹਰਜੋਤ ਸਿੰਘ ਦੀ ਸਮੱਸਿਆ ਦੇ ਵਜੋਂ ਉਹ ਉੱਭਰ ਕੇ ਆਈ ਹੋਈ ਆ। ਸੈਨ ਫਰਾਂਸਿਸਕੋ ਦੇ ਵਿੱਚ ਤਾਂ ਐਡਾ ਬੁਰਾ ਹਾਲ ਆ ਵੀ ਲੋਕ ਕਹਿੰਦੇ ਆ ਵੀ ਹੁਣ ਸੈਂਡਲ ਪਾਉਣੇ ਉਹਨਾਂ ਨੇ ਬੰਦ ਕਰਤੇ ਆ। ਹੋਮਲੈਸਨੈਸ ਦੇ ਨਾਲ ਜਿਹੜਾ ਉਹ ਜਿਹੜਾ ਕ੍ਰਾਈਸਿਸ ਆ ਉੱਥੇ ਜਿਹੜਾ ਡਰੱਗ ਦਾ ਵੀ ਨੀਡਲਸ ਜਿਹੜੀਆਂ ਉੱਥੇ ਪਈਆਂ ਨੇ। ਲੋਕਾਂ ਨੂੰ ਇਹ ਡਰ ਆ ਵੀ ਕਿਤੇ ਭਾਈ ਮੇਰੇ ਹੀ ਜਿਹੜਾ ਨੀਡਲ ਉਹ ਨਾ ਵੱਜ ਜਾਵੇ। ਜਿਹੜੇ ਵੀ ਲੋਕ ਸੈਨ ਫਰਾਂਸਿਸਕੋ ਦੇ ਵਿੱਚ ਜਾਂਦੇ ਨੇ ਭਾਈ ਬਹੁਤ ਹੀ ਧਿਆਨ ਦੇ ਨਾਲ ਆਲੇ ਦੁਆਲੇ ਦੇਖਦੇ ਹੋਏ ਵੀ ਤੁਸੀਂ ਕਿਤੇ ਐਵੇਂ ਨੀਡਲ ਦੇ ਉੱਤੇ ਪੈਰ ਨਾ ਧਰ ਲਿਓ। ਬਾਅਦ ਦੇ ਵਿੱਚ ਜੇ ਕੋਈ ਬਿਮਾਰੀ ਉਸ ਨੀਡਲ ਦੇ ਉੱਤੇ ਹੋਈ ਤਾਂ ਤੁਹਾਨੂੰ ਵੀ ਜਿਹੜੀ ਉਹ ਲੱਗ ਸਕਦੀ ਆ। ਜੇ ਤੁਸੀਂ ਉੱਥੇ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੋ ਤਾਂ ਵੀ ਬੈਠਣ ਲੱਗਿਆਂ ਇੱਕ ਵਾਰੀ ਨਜ਼ਰ ਜਿਹੜੀ ਉਹ ਮਾਰੋ। ਕਈ ਦੀ ਕਹਿੰਦੇ ਉੱਥੇ ਵੀ ਨੀਡਲਸ ਜਿਹੜੀਆਂ ਉਹ ਪਈਆਂ ਹੁੰਦੀਆਂ ਆ। ਉੱਥੋਂ ਦੀ ਸਿਟੀ ਦੇ ਦੁਆਰਾ ਲੱਖਾਂ ਹੀ ਜਿਹੜੀਆਂ ਨੀਡਲਸ ਆ ਹਰ ਸਾਲ ਸਾਫ਼ ਜਿਹੜੀਆਂ ਆ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਆ। ਅਤੇ ਕਹਿੰਦੇ ਉਹਨਾਂ ਦੇ ਵਿੱਚੋਂ ਅੱਧੀਆਂ ਹੀ ਜਿਹੜੀਆਂ ਉਹ ਮਸਾਂ ਹੀ ਵਾਪਸ ਜਿਹੜੀਆਂ ਉਹ ਕਲੈਕਟ ਹੁੰਦੀਆਂ ਨੇ। ਸੋ ਬਾਕੀ ਜਿਹੜੀਆਂ ਆ ਉਹ ਟਰੈਸ਼ ਦੇ ਵਿੱਚ ਆਲੇ ਦੁਆਲੇ ਜਿਹੜੀਆਂ ਇੱਦਾਂ ਹੀ ਜਿਹੜੀਆਂ ਉਹ ਡਿੱਗੀਆਂ ਪਈਆਂ ਰਹਿੰਦੀਆਂ ਨੇ। ਸੋ ਬਹੁਤ ਵੱਡਾ ਜਿਹੜਾ ਇੱਕ ਦੁਨੀਆ ਦਾ ਇੱਕ ਘੁੰਮਣ ਵਾਲੇ ਸ਼ਹਿਰਾਂ ਦੇ ਵਿੱਚੋਂ ਸੈਨ ਫਰਾਂਸਿਸਕੋ ਇਹ ਨੀਡਲਸ ਦੀ ਬਿਮਾਰੀ ਦੇ ਕਰਕੇ ਹੋਮਲੈਸਨੈਸ ਦੇ ਕਰਕੇ ਅਤੇ ਬਾਕੀ ਜਿਹੜਾ ਉੱਥੇ ਕੋਈ ਸੈਲਾਨੀ ਜਾਂਦਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਬ੍ਰੇਕ ਇਨ ਕਰਕੇ ਇਸ ਟਾਈਮ ਚੰਗਾ ਬਦਨਾਮ ਹੋ ਚੁੱਕਾ ਹੋਇਆ ਆ। ਅਗਲੀ ਖਬਰ ਜਿਹੜੀ ਆ ਉਹ ਫੇਅਰਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ। ਫੇਅਰਫੀਲਡ ਦੇ ਵਿੱਚ ਫੇਅਰਫੀਲਡ ਦੇ ਜਿਹੜੇ ਸੁਪਰਵਾਈਜ਼ਰਸ ਆ ਉਹਨਾਂ ਨੇ
ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ ਉਹਦੀ ਐਕਸਪੈਂਸ਼ਨ ਦੇ ਲਈ ਅਪਰੂਵਲ ਦੇ ਦਿੱਤਾ ਹੈਗਾ ਆ। ਗੁਰੂ ਨਾਨਕ ਸਿੱਖ ਟੈਂਪਲ ਜਿਹੜਾ ਆ 2948 ਰੌਕਵਿਲ ਰੋਡ ਫੇਅਰਫੀਲਡ ਦੇ ਵਿੱਚ ਸਥਿਤ ਹੈਗਾ ਆ। ਹੁਣ ਉੱਥੇ 15,600 ਸਕੁਅਰ ਫੁੱਟ ਦੀ ਬਿਲਡਿੰਗ ਬਣੂਗੀ, ਕਿਉਂਕਿ ਬਹੁਤ ਸਾਰੇ ਜਿਹੜੇ ਸਿੱਖ ਆ ਉਹਨਾਂ ਨੇ ਸੁਪਰਵਾਈਜ਼ਰਸ ਅੱਗੇ ਬੇਨਤੀ ਕੀਤੀ ਸੀ ਵੀ ਸਾਡੇ ਜਿਹੜੇ ਕਈ ਬੱਚਿਆਂ ਦੇ ਵਿਆਹ ਹੁੰਦੇ ਆ ਫਿਰ ਉਹ ਸੈਕਰਾਮੈਂਟੋ ਜਾਂ ਬੇਰੀਏ ਆਉਣਾ ਪੈਂਦਾ ਆ, ਕਿਉਂਕਿ ਪਹਿਲਾਂ ਜਿਹੜੀ ਗੁਰੂ ਘਰ ਦੀ ਬਿਲਡਿੰਗ ਸੀ ਬੜੀ ਛੋਟੀ ਸੀ। ਪਹਿਲਾਂ ਸਿਰਫ 200 ਲੋਕਾਂ ਨੂੰ ਪਰਮਿਟ ਦਿੱਤਾ ਗਿਆ ਸੀ ਅਪਰੂਵਲ ਦੇ ਲਈ। ਹੁਣ ਜਿਹੜਾ ਆ ਉਹ ਵਧਾ ਕੇ 600 ਤੋਂ ਲੈ ਕੇ 1000 ਤੱਕ ਲੋਕ ਗੁਰੂ ਘਰ 'ਚ ਇਕੱਠੇ ਹੋ ਸਕਣਗੇ ਜਦੋਂ ਇਹ ਬਿਲਡਿੰਗ ਅਪਰੂਵ ਹੋ ਗਈ। 7.8 ਏਕੜ ਏਰੀਏ ਦੇ ਵਿੱਚ ਇਹ ਹੈਗੀ ਆ। ਅਤੇ ਨਾਲ ਦੀ ਨਾਲ ਜਿਹੜੇ ਸੁਪਰਵਾਈਜ਼ਰਸ ਆ ਉਹਨਾਂ ਨੇ ਮਾਫੀ ਵੀ ਮੰਗੀ ਹੈਗੀ ਆ ਸਿੱਖਾਂ ਕੋਲੋਂ। ਕੋਈ ਸੰਨ 2001 ਦੇ ਵਿੱਚ ਇੱਕ ਉਹਨਾਂ ਨਾਲ ਦੇ ਸੁਪਰਵਾਈਜ਼ਰ ਨੇ ਗੁਰਦੁਆਰਾ ਸਾਹਿਬ ਜਾਂ ਹੋਰ ਕੋਈ ਚਰਚ ਦੀ ਐਕਸਪੈਂਸ਼ਨ ਦੇ ਲਈ ਜਿਹੜੇ ਆ ਇੱਕ ਬਿੱਲ ਲਿਆਂਦਾ ਸੀ। ਸੋ ਹੁਣ ਸਿੱਖਾਂ ਨੇ ਇੰਨੇ ਸਾਲ ਲੜਾਈ ਲੜਨ ਤੋਂ ਬਾਅਦ ਕਹਿੰਦੇ ਭਈ ਉਸ ਏਰੀਏ ਦੇ ਵਿੱਚ 2 ਹੋਰ ਜਿਹੜੇ ਚਰਚ ਹੈਗੇ ਆ ਉਹਨਾਂ ਦੀ ਵੀ ਐਕਸਪੈਂਸ਼ਨ ਜਿਹੜੀ ਆ ਉਹ ਹੋ ਜਾਏਗੀ। ਜੀ ਅਤੇ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਜਿਹੜੀਆਂ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਰੋਕਾਂਗੇ ਅਤੇ ਇੱਕ ਅਹਿਮ ਜਿਹੜੀ ਹੁਣ ਆਪਾਂ ਗੱਲਬਾਤ ਆ ਉਹ ਕਰਾਂਗੇ ਜਿਹੜੀ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਆ ਜਿਹੜੀ ਆ ਉਸ ਨੂੰ ਲੈ ਕੇ ਕੀ ਕੁਛ ਜਿਹੜਾ ਇਸ ਦੇ ਵਿੱਚ ਨਵਾਂ ਹੈਗਾ ਆ, ਕਿਉਂਕਿ ਇਸ ਟਾਈਮ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਜਿਹੜਾ ਆ ਉਹ ਆਰੰਭ ਹੋ ਚੁੱਕਾ ਆ। ਇਹ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦਾ ਜਿਹੜਾ ਹੁਣ ਗੱਲਬਾਤ ਆ ਉਹ ਸਿਰਫ ਕੈਲੀਫੋਰਨੀਆ ਦੇ ਨਿਵਾਸੀਆਂ ਦੇ ਲਈ ਹੀ ਜਿਹੜੀ ਆ ਉਹ ਮੈਜੋਰਟੀ ਜਿਹੜੀ ਉਹ ਨਿਰਭਰ ਰਹੂਗੀ। ਬਾਕੀ ਵੱਖ-ਵੱਖ ਜਿਹੜੇ ਸੂਬਿਆਂ 'ਚ ਰਹਿੰਦੇ ਆ ਉਹਨਾਂ ਨੂੰ ਉੱਥੇ ਦੇ ਮੁਤਾਬਕ ਜਿਹੜੇ ਕਾਨੂੰਨ ਹੈਗੇ ਆ ਉਸ ਦੇ ਮੁਤਲਕ ਜਿਹੜਾ ਉਹਨਾਂ ਨੂੰ ਜਿਹੜੀ ਉਹ ਹੈਲਥ ਇੰਸ਼ੋਰੈਂਸ ਉਹ ਲੈਣੀ ਪਊਗੀ। ਅਤੇ ਹਰਜੋਤ ਸਿੰਘ ਜੀ ਜੇ ਆਪਾਂ ਇਸ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜੇ ਗੱਲ ਕਰਦੇ ਜਾਈਏ, ਪਿਛਲੇ ਹੁਣ ਕਈ ਸਾਲਾਂ ਤੋਂ ਓਬਾਮਾ ਪ੍ਰਸ਼ਾਸਨ ਦੇ ਦੌਰਾਨ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਫੈਡਰਲ ਸਬਸਿਡੀ ਵਗੈਰਾ ਸਾਰਾ ਕੁਛ ਜਿਹੜਾ ਉਹ ਲੋਕਾਂ ਨੂੰ ਮਿਲਦਾ ਸੀਗਾ। ਇੱਕ ਇੰਡੀਵਿਜੂਅਲ ਮੈਂਡੇਟ ਜਿਹੜਾ ਉਹ ਹੁੰਦਾ ਸੀਗਾ ਪਹਿਲੋਂ ਜਦੋਂ ਓਬਾਮਾ ਪ੍ਰਸ਼ਾਸਨ ਦੇ ਵਿੱਚ ਸੀਗੇ, ਅਤੇ ਫਿਰ ਜਦੋਂ ਰਾਸ਼ਟਰਪਤੀ ਟਰੰਪ ਆਏ ਉਹਨਾਂ ਨੇ ਜਿਹੜਾ ਇੰਡੀਵਿਜੂਅਲ ਮੈਂਡੇਟ ਆ ਉਹ ਹਟਾ ਦਿੱਤਾ ਸੀਗਾ। ਸੋ ਇਸ ਵਾਰ ਜਿਹੜੀ ਕਵਰਡ ਕੈਲੀਫੋਰਨੀਆ ਦੇ ਵਿੱਚ ਕੀ ਚੇਂਜਿਸ ਜਿਹੜੇ ਉਹ ਹੈਗੇ ਨੇ, ਕੀ ਕੁਛ ਜਿਹੜਾ ਉਹ ਨਵਾਂ ਹੈਗਾ ਆ, ਤੁਸੀਂ ਜ਼ਰੂਰ ਆਪਣੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਸਾਂਝਾ ਕਰੋ। ਜੀ ਸੋ ਬਿਲਕੁਲ, ਜੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਜੇ ਪੂਰੇ USA ਦੇ ਵਿੱਚ ਜਿਹੜਾ ਹੈਲਥ ਇੰਸ਼ੋਰੈਂਸ ਦਾ ਪ੍ਰੋਗਰਾਮ ਆ ਉਹਨੂੰ ਓਬਾਮਾ ਕੇਅਰ ਕਹਿੰਦੇ ਆ, ਅਤੇ ਹਰ ਸਟੇਟ ਦੇ ਵਿੱਚ ਉਹਦਾ ਨਾਮ ਡਿਫਰੈਂਟ ਆ। ਕੈਲੀਫੋਰਨੀਆ 'ਚ ਉਹਦਾ ਨਾਮ ਕਵਰਡ ਕੈਲੀਫੋਰਨੀਆ ਆ। ਅਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਜਿਹੜਾ ਕਵਰਡ ਕੈਲੀਫੋਰਨੀਆ ਦਾ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਲੈ ਸਕਦੇ ਹੋ, ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਆਫਿਸ 408-272-2500 ਤੋਂ। ਅਤੇ ਇਹਦੇ ਵਿੱਚ ਦੱਸਦੇ ਜਾਈਏ ਭਈ ਇਸ ਵਾਰ ਕੈਲੀਫੋਰਨੀਆ ਦੇ ਵਿੱਚ ਜਦੋਂ ਤੁਸੀਂ 2020 ਦੀ ਜਿਹੜੀ ਤੁਸੀਂ ਲੈਣੀ ਹੈਗੀ ਆ ਹੁਣ ਓਬਾਮਾ ਕੇਅਰ, ਨਵੰਬਰ 15 ਤੋਂ ਐਪਲੀਕੇਸ਼ਨਾਂ ਸ਼ੁਰੂ ਹੋ ਗਈਆਂ ਅਤੇ ਇਹ ਜਨਵਰੀ 31 ਤੱਕ ਚੱਲਣੀਆਂ ਆ। ਜੀ ਪਰ ਮੈਂ ਇਹ ਸੁਜੈਸਟ ਕਰੂੰਗਾ ਵੀ ਦਸੰਬਰ 15 ਤੋਂ ਪਹਿਲਾਂ ਜਿਹੜੀਆਂ ਆ ਤੁਸੀਂ ਆਪਣੀਆਂ ਐਪਲੀਕੇਸ਼ਨਾਂ ਭਰ ਲਓ, ਜਾਂ ਜਿਨ੍ਹਾਂ ਦੀਆਂ ਰੀਨਿਊ ਕਰਾ ਲਓ, ਕਿਉਂਕਿ ਫਿਰ ਜੇ ਦਸੰਬਰ 15 ਲਾਸਟ ਡੇਟ ਭਰੋਗੇ ਤਾਂ ਤੁਹਾਡੀ ਜਨਵਰੀ 1 ਤੋਂ ਸਟਾਰਟ ਹੋਊਗੀ, ਨਹੀਂ ਤਾਂ ਫਿਰ ਦਸੰਬਰ 15 ਤੋਂ ਬਾਅਦ ਭਰੋਗੇ ਫਿਰ ਫਰਵਰੀ 'ਚ ਹੋਊਗੀ। ਇੱਕ ਮਹੀਨੇ ਦੀ ਪਲੰਟੀ ਪੈ ਸਕਦੀ। ਇਸ ਵਾਰ ਸਟੇਟ ਆਫ ਕੈਲੀਫੋਰਨੀਆ ਨੇ ਫਿਰ ਜਿਹੜੀ ਪਲੰਟੀ ਆ ਉਹ ਸ਼ੁਰੂ ਕਰ ਦਿੱਤੀ, ਇੰਡੀਵਿਜੂਅਲ ਮੈਂਡੇਟ ਲੈਂਦਾ ਆ। ਕਈ ਵਾਰ ਸਾਡੇ ਆਫਿਸ 'ਚ ਬਹੁਤ ਕਾਲਾਂ ਆਉਂਦੀਆਂ, ਕਹਿੰਦੇ ਯਾਰ ਸਾਨੂੰ ਕਿਸੇ ਨੇ ਦੱਸਿਆ ਨਹੀਂ ਪਰ ਮੈਨੂੰ ਫਿਰ ਇੰਨਾ ਫਾਈਨ ਦੇਣਾ ਪਿਆ। ਹੁਣ ਉਹਨਾਂ ਨੇ $695 ਪਰ ਪਰਸਨ, ਜਾਂ ਉਹਨਾਂ ਦੀ ਇਨਕਮ ਦਾ ਮੇਰੇ ਖਿਆਲ ਨਾਲ 1.5 ਤੋਂ 2% ਆ ਜਿਹੜਾ ਵੀ ਮੈਕਸੀਮਮ ਹੋਇਆ ਉਹ ਚਾਰਜ ਕਰਨਗੇ। ਜੇ ਹੁਣ 4 ਫੈਮਿਲੀ ਮੈਂਬਰ ਆ ਅਤੇ ਉਹ ਤੁਹਾਡਾ ਆਲਮੋਸਟ $2700-2800 ਬਣ ਜਾਣਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਉਹ ਇੰਸ਼ੋਰੈਂਸ ਜੇ ਤੁਸੀਂ ਐਮਰਜੈਂਸੀ ਪਲਾਨ ਲੈਂਦੇ ਹੋ ਬੜੀ ਸਸਤੀ ਹੁੰਦੀ, $10-15-20 ਤੱਕ ਵੀ, ਕਈਆਂ ਦੀ $1 ਦੀ ਵੀ ਹੁੰਦੀ ਹੈਗੀ ਆ। ਸੋ ਬਿਲਕੁਲ ਹੈਲਥ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਆ, ਕਿਉਂਕਿ ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਤੁਸੀਂ ਹਸਪਤਾਲ ਚਲ ਜਾਓ, ਇੱਥੇ ਇੱਕ ਦਿਨ ਦਾ ਬਿੱਲ ਉਹ $20,000 ਬਣਾ ਦਿੰਦੇ ਆ। ਸੋ ਉਹਦੇ ਲਈ ਪਹਿਲਾਂ ਤਾਂ ਇਹ ਦੱਸ ਦਈਏ ਵੀ ਕੈਲੀਫੋਰਨੀਆ ਦੇ ਵਿੱਚ ਜਦੋਂ ਤੁਸੀਂ ਓਬਾਮਾ ਕੇਅਰ ਦੀ ਐਪਲੀਕੇਸ਼ਨ ਭਰਾਣੇ ਆ, ਤੁਹਾਤੋਂ ਕੋਈ ਵੀ ਬੰਦਾ ਜਿਹੜਾ ਆ ਉਹ ਫੀਸ ਨਹੀਂ ਚਾਰਜ ਕਰ ਸਕਦਾ ਕਿਸੇ ਤਰ੍ਹਾਂ ਦੀ ਵੀ। ਸਾਡੇ ਇੱਥੇ ਰੇਡੀਓ ਸਟੇਸ਼ਨ 'ਤੇ ਵੀ ਉੱਧਰ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਵੀ ਬਹੁਤ ਕਾਲਾਂ ਆਈਆਂ ਭਈ ਫ੍ਰਿਜ਼ਨੋ ਏਰੀਆ 'ਚ ਕਈ ਲੋਕ $150-150 ਚਾਰਜ ਕਰੀ ਜਾਂਦੇ ਆ, ਉਹ ਇਲੀਗਲ ਆ ਅਤੇ ਫਰੋਡ ਆ। ਸੋ ਕੋਈ ਵੀ ਬੰਦਾ ਜਿਹੜਾ ਫੀਸ ਨਹੀਂ ਚਾਰਜ ਕਰ ਸਕਦਾ, ਤੁਹਾਡੀ ਜਿਹੜੀ ਐਪਲੀਕੇਸ਼ਨ ਭਰਦਾ ਉਹ ਫ੍ਰੀ ਆ। ਉਹ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੀਮੀਅਮ ਹੈਗਾ ਆ, ਕੋਈ ਵੀ ਜਿੱਦਾਂ ਕਿਸੇ ਨੇ ਕਾਈਜ਼ਰ ਦੀ ਲਈ ਆ, ਬਲੂ ਸ਼ੀਲਡ ਦੀ ਆ,
ਉਹ ਮੰਥਲੀ ਪ੍ਰੀਮੀਅਮ ਹੁੰਦਾ, ਉਹ ਤੁਹਾਨੂੰ ਕੰਪਨੀ ਡਾਇਰੈਕਟਲੀ ਬਿੱਲ ਕਰੂਗੀ ਜਾਂ ਤੁਸੀਂ ਇੰਸ਼ੋਰੈਂਸ ਦੇ ਆਫਿਸ ਦੇ ਸਕਦੇ ਆ, ਪਰ ਐਪਲੀਕੇਸ਼ਨ ਦੀ ਕੋਈ ਜਿਹੜੀ ਫੀਸ ਨਹੀਂ ਹੁੰਦੀ ਹੈਗੀ। ਉਹਦੇ ਲਈ ਜੇ ਆਪਾਂ ਥੋੜ੍ਹੀ ਜਿਹੀਆਂ ਕੰਡੀਸ਼ਨ ਦੱਸ, ਇਸ ਵਾਰੀ ਫਿਰ ਬਹੁਤ ਸਾਰੇ ਏਰੀਏ ਆ, ਕਿਸੇ ਏਰੀਏ ਦੇ ਵਿੱਚ ਜਿਹੜੀਆਂ ਆ ਇੰਸ਼ੋਰੈਂਸਿਸ ਉਹ ਜਿਹੜੀਆਂ ਕਿਸੇ ਕੰਪਨੀ ਦੀਆਂ ਸਸਤੀਆਂ ਆ, ਕਿਸੇ ਦੇ ਵਿੱਚ ਕਿਸੇ ਦੀਆਂ ਆ। ਆਪਾਂ ਇਸ ਵਾਰ ਦੇਖ ਰਹੇ ਸੀ ਵੀ ਬੇਕਰਸਫੀਲਡ ਏਰੀਏ ਦੇ ਵਿੱਚ ਇੱਕ ਜਿੱਦਾਂ ਜਿਹੜੀ ਕੰਪਨੀ ਆ ਉਹਦੇ ਰੇਟ ਪਿਛਲੇ ਸਾਲ ਨਾਲੋਂ ਬਹੁਤ ਘਟੇ ਹੈਗੇ ਆ। ਇਸੇ ਤਰ੍ਹਾਂ ਇੱਧਰ ਹੋਲਿਸਟਰ ਏਰੀਏ ਦੇ ਵਿੱਚ ਇੱਕ ਕੰਪਨੀ ਪਹਿਲਾਂ ਹੁੰਦੀ ਨਹੀਂ ਸੀ, ਹੁਣ ਉਹਨੇ ਸ਼ੁਰੂ ਕੀਤੇ ਆ, ਉਹਨਾਂ ਦੇ ਰੇਟ ਜਿਹੜੇ ਆ ਬਹੁਤ ਜ਼ਿਆਦਾ ਘਟੇ ਹੈਗੇ ਆ। ਸੋ ਪਲੀਜ਼ ਇੱਕ ਵਾਰੀ ਜਿਨ੍ਹਾਂ ਨੇ ਰਿਨਿਊ ਵੀ ਕਰਨੀ ਹੈ, ਕਿਉਂਕਿ ਕਈ ਵਾਰ ਆਟੋਮੈਟਿਕਲੀ ਰਿਨਿਊ ਹੋ ਜਾਂਦੀ ਆ, ਤੁਹਾਡੇ 5 ਮਿੰਟ ਲੱਗਦੇ ਆ, ਕਾਲ ਜ਼ਰੂਰ ਤੁਸੀਂ ਕਰ ਲਓ, ਕਿਉਂਕਿ ਤੁਸੀਂ ਮੇਕ ਸ਼ੋਰ ਕਰ ਲਓ ਵੀ ਆਹ ਜਿਹੜੀ ਤੁਹਾਡੀ ਹੈਗੀ ਆ ਪਲਾਨ ਤੁਸੀਂ ਚੇਂਜ ਕਰ ਸਕਦੇ ਆ ਜਾਂ ਨਹੀਂ। ਜੀ ਬਿਲਕੁਲ, ਕਾਲ ਕਰੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ। ਪਿਛਲੇ ਲੰਮੇ ਸਮੇਂ ਤੋਂ ਇਹ ਜਦੋਂ ਤੋਂ ਓਬਾਮਾ ਕੇਅਰ ਸ਼ੁਰੂ ਹੋਈ ਆ ਉਦੋਂ ਤੋਂ ਓਬਾਮਾ ਕੇਅਰ ਇਹ ਕਰ ਰਹੇ ਨੇ। ਹਜ਼ਾਰਾਂ ਹੀ ਲੋਕਾਂ ਦੀ ਇਹਨਾਂ ਨੂੰ ਓਬਾਮਾ ਕੇਅਰ ਜਿਹੜੀ ਕਵਰ ਕੈਲੀਫੋਰਨੀਆ ਕਰਨ ਦਾ ਜਿਹੜਾ ਇਹਨਾਂ ਦੇ ਕੋਲ ਹੈਗਾ ਆ ਐਕਸਪੀਰੀਅੰਸ ਹੈਗਾ ਆ, ਅਤੇ ਵੈਸੇ ਵੀ ਲੰਮੇ ਸਮੇਂ ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਹਨਾਂ ਨੂੰ ਕਾਲ ਕਰੋ 408 272 2500 408 272 2500 ਦੇ ਉੱਤੇ। ਅਤੇ ਹਰਜੋਤ ਸਿੰਘ ਜੀ ਬਿਲਕੁਲ ਇਸ ਵਾਰ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਪਤਾ ਨਹੀਂ ਮੈਂਡੇਟ ਹੈਗਾ ਆ ਕਿ ਨਹੀਂ ਹੈਗਾ, ਪਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਨਵਾਂ ਮੈਂਡੇਟ ਆ ਗਿਆ ਆ। $695 ਤਕਰੀਬਨ $700 ਪਰ ਪਰਸਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਜੁਰਮਾਨਾ ਉਹ ਦੇਣਾ ਤੁਹਾਨੂੰ ਪਊਗਾ ਜੇ ਤੁਸੀਂ ਇਸ ਵਾਰ ਜਿਹੜੀ ਇੰਸ਼ੋਰੈਂਸ ਆ ਉਹ ਨਹੀਂ ਲੈਂਦੇ, ਜਾਂ ਉਸ ਤੋਂ ਵੀ ਜ਼ਿਆਦਾ ਜੇ ਤੁਹਾਡੀ ਇਨਕਮ ਜ਼ਿਆਦਾ ਅਤੇ ਉਹਦਾ ਜਿਹੜੀ ਵੀ ਚੀਜ਼ ਜਿਹੜੀ ਉਹ ਵੱਧ ਹੁੰਦੀ ਹੈ, ਜਿਹੜਾ 1.5% 2% ਉਹਨਾਂ ਨੇ ਜਿਹੜਾ ਉਹ ਰੱਖਿਆ ਹੋਇਆ ਆ। ਸੋ ਉਸ ਤੋਂ ਬਚਾਅ ਦੇ ਲਈ ਇੰਸ਼ੋਰੈਂਸ ਜਿਹੜੀ ਉਹ ਲਓ। ਬਹੁਤ ਸਾਰੇ ਲੋਕ ਜਿਹੜੀ ਦੇਖੋ ਆਪਣੇ ਇਸ ਟਾਈਮ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਖਾਸ ਕਰਕੇ ਬਲੱਡ ਪ੍ਰੈਸ਼ਰ ਵਾਲਾ, ਸ਼ੂਗਰ ਦਾ, ਹੋਰ ਕਈ ਤਰੀਕੇ ਦੇ ਜਿਹੜੇ ਇਲਾਜ ਜਿਹੜੇ ਲੋਕਾਂ ਨੇ ਕਰਾਉਣੇ ਹੁੰਦੇ ਨੇ, ਜਾਣਾ ਪੈਂਦਾ ਹੈ, ਅਤੇ ਅਚਨਚੇਤੇ ਜੇ ਕਿਤੇ ਜਾਣਾ ਪੈ ਜਾਵੇ ਤਾਂ ਬਹੁਤ ਹੀ ਜਿਹੜਾ ਉਹ ਮਹਿੰਗਾ ਕੰਮ ਸਾਬਤ ਜਿਹੜਾ ਹੋ ਸਕਦਾ ਆ। ਅਮਰੀਕਾ ਦੇ ਵਿੱਚ ਨੰਬਰ 1 ਜਿਹੜੀ ਬੈਂਕਰਪਸੀ ਦਾ ਇੱਕ ਕਾਰਨ ਆ ਉਹ ਜਿਹੜੇ ਆ ਮੈਡੀਕਲ ਹੌਸਪੀਟਲ ਚਾਰਜਸ ਜਿਹੜੇ ਆ ਉਹ ਹੁੰਦੇ ਨੇ। ਦੇਖੋ ਇਹ ਜਿਹੜਾ ਪ੍ਰੋਗਰਾਮ ਆ ਇਹ ਆਇਆ ਆ, ਜਿਹੜੇ ਸਾਬਕਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਜਿਹੜਾ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿਆਂਦਾ ਆ। ਇਸ ਦਾ ਫਾਇਦਾ ਤਾਂ ਓਵਰਆਲ ਜਿਹੜਾ ਲੋਕਾਂ ਨੂੰ ਜਿਹੜਾ ਉਹ ਜ਼ਰੂਰ ਹੋ ਰਿਹਾ ਆ, ਪਰ ਇੱਕ ਚੀਜ਼ ਆ ਵੀ ਦੁਰਵਰਤੋਂ ਨਹੀਂ ਇਸ ਦੀ ਜਿਹੜੀ ਉਹ ਕਰਨੀ ਚਾਹੀਦੀ। ਵੀ ਜੇ ਤੁਹਾਨੂੰ ਨਹੀਂ ਜ਼ਰੂਰਤ ਹੈਗੀ ਤਾਂ ਤੁਸੀਂ ਜਿਹੜਾ ਉਹ ਉੱਥੇ ਨਾ ਜਾਓ। ਕਈ ਵਾਰੀ ਬੰਦਾ ਮਾੜੀ ਜਿਹੀ ਗੱਲ ਦੇ ਉੱਤੇ ਵੀ ਕਈ ਦੇ ਹਸਪਤਾਲ ਨੂੰ ਜਿਹੜਾ ਉਹ ਚਲੇ ਜਾਂਦਾ, ਉਸ ਹਿਸਾਬ ਦੇ ਨਾਲ ਉਹ ਡਿਫਰੈਂਟ ਗੱਲ ਆ, ਪਰ ਇਹ ਵੀ ਇੰਸ਼ੋਰੈਂਸ ਤੁਹਾਨੂੰ ਜਿਹੜੀ ਉਹ ਜ਼ਰੂਰ ਲੈ ਕੇ ਰੱਖਣੀ ਚਾਹੀਦੀ ਆ। ਤੁਹਾਡਾ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕਈ ਵਾਰੀ ਫਾਈਨ ਤੋਂ ਘੱਟ ਹੀ ਤੁਹਾਨੂੰ ਖਰਚਾ ਜਿਹੜਾ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਪੈਣਾ ਆ, ਪਲੱਸ ਤੁਹਾਡੀ ਕਵਰੇਜ ਹੁੰਦੀ ਆ। ਸੋ ਇਸ ਵਾਰ ਕੈਲੀਫੋਰਨੀਆ ਨੇ ਜਿਹੜੇ ਇਨਕਮ ਲੈਵਲ ਆ ਜਿਹੜੇ ਉਹ ਵੀ ਕਾਫੀ ਇਨਕਰੀਜ਼ ਕੀਤੇ ਹੈਗੇ ਆ ਵੀ ਜੇ ਲੋਕਾਂ ਨੂੰ ਵੱਧ ਤੋਂ ਵੱਧ ਸਬਸਿਡੀ ਮਿਲ ਸਕੇ। ਪਹਿਲਾਂ ਤਾਂ ਮੈਂ ਦੱਸਦਾ ਵੀ ਅਸੀਂ ਸਾਡੇ ਜਿਹੜੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਆਫਿਸ ਤੁਸੀਂ ਕੈਲੀਫੋਰਨੀਆ 'ਚ ਕਿਤੇ ਵੀ ਰਹਿੰਦੇ ਆ, ਫੋਨ ਦੇ ਉੱਤੇ, ਈਮੇਲ ਰਾਹੀਂ, ਫੈਕਸ ਰਾਹੀਂ ਤੁਹਾਨੂੰ ਆਫਿਸ ਆਉਣ ਦੀ ਵੀ ਨਹੀਂ ਜ਼ਰੂਰਤ, ਆਪਾਂ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਉਹ ਕਰ ਸਕਦੇ ਆ। 3-4 ਚੀਜ਼ਾਂ ਜਿਹੜੀਆਂ ਮੈਂ ਦੱਸਦਾ ਵੀ ਤੁਹਾਡੀਆਂ ਰੈਡੀ ਹੋਣੀਆਂ ਚਾਹੀਦੀਆਂ। ਇੱਕ, ਤੁਹਾਡੇ ਕੋਲ ਇਮੀਗ੍ਰੇਸ਼ਨ ਦਾ ਪੇਪਰ ਹੋਣਾ ਚਾਹੀਦਾ, ਮਤਲਬ ਤੁਸੀਂ ਜਾਂ US ਸਿਟੀਜ਼ਨ ਹੋਵੋ ਜਾਂ ਗ੍ਰੀਨ ਕਾਰਡ ਹੋਵੋ ਜਾਂ ਵਰਕ ਪਰਮਿਟ ਹੋਵੇ ਤੁਹਾਡੇ ਕੋਲ, ਚਾਹੇ ਪੋਲੀਟੀਕਲ ਅਸਾਈਲਮ ਆ, ਲੀਗਲ ਹੋਣਾ ਚਾਹੀਦਾ ਆ। ਦੂਜੇ ਨੰਬਰ ਦੇ ਉੱਤੇ ਤੁਹਾਡੀ ਜਿਹੜੀ ਟੈਕਸ ਭਰਿਆ ਹੋਵੇ ਜਾਂ ਪੇ ਸਟੱਬ ਚਾਹੀਦਾ। ਤੀਜੇ ਨੰਬਰ 'ਤੇ ਤੁਹਾਡੀ ਕੈਲੀਫੋਰਨੀਆ ਦੀ ID ਹੋਵੇ ਜਾਂ ਲਾਇਸੈਂਸ ਹੋਵੇ। ਸੋ ਮੋਸਟਲੀ ਇਹ 3 ਚੀਜ਼ਾਂ ਦੀ ਜਿਹੜੀ ਜ਼ਰੂਰਤ ਹੁੰਦੀ ਹੈਗੀ ਆ। ਸੋ ਪਰਿਵਾਰ ਦੇ ਸਾਰੇ ਮੈਂਬਰ ਦੇ ਲਈ ਹਰਜੋਤ ਸਿੰਘ ਜੀ ਇਹ ਚਾਹੀਦਾ ਹੁੰਦਾ ਜੀ, ਸਾਰੇ ਮੈਂਬਰਾਂ ਲਈ ਚਾਹੀਦਾ, ਕਿਉਂਕਿ ਜੇ ਤੁਸੀਂ ਟੈਕਸ ਭਰਦੇ ਆ, ਮੰਨ ਲਓ ਹਸਬੈਂਡ ਵਾਈਫ ਆ, 2 ਬੱਚੇ ਆ, ਤੇ ਜੇ ਤੁਸੀਂ ਜਦੋਂ ਟੈਕਸ ਭਰਨਾ ਜੇ ਇੱਕ ਜਣੇ ਕੋ 3 ਕੋ ਨਹੀਂ ਤੇ 3 ਦਾ ਫਾਈਨ ਪੈ ਸਕਦਾ ਆ। ਇਸ ਵਾਰੀ ਜਿਹੜਾ ਹਾਊਸ ਹੋਲਡ ਦੀ ਇਨਕਮ ਆ ਕੈਲੀਫੋਰਨੀਆ ਵਾਲਿਆਂ ਨੇ ਕਾਫੀ ਇਨਕਰੀਜ਼ ਕੀਤੀ ਆ, ਜਿਹੜਾ 138% ਤੋਂ ਲੈ ਕੇ 400% ਤੱਕ ਦੇ ਵਿੱਚ ਜਿਨ੍ਹਾਂ ਦੀ ਇਨਕਮ ਹੈਗੀ ਆ ਫੈਡਰਲ ਪਾਵਰਟੀ ਲੈਵਲ ਤੋਂ, ਉਹਨਾਂ ਨੂੰ ਜਿਹੜੀ ਸਬਸਿਡੀ ਮਿਲ ਸਕਦੀ ਆ। ਸੋ ਜੇ ਸਿੰਗਲ ਬੰਦਾ ਹੈਗਾ ਆ, ਉਹਦੀ ਇਨਕਮ $47,520 ਤੱਕ ਆ ਤੇ ਉਹਨੂੰ ਸਬਸਿਡੀ ਮਿਲ ਸਕਦੀ ਆ। ਇਸੇ ਤਰ੍ਹਾਂ ਜੇ 4 ਜਣੇ ਆ ਟੋਟਲ, ਮੰਨ ਲਓ ਹਸਬੈਂਡ ਵਾਈਫ ਆ, 2 ਬੱਚੇ ਆ, 2 ਜਣੇ ਕੰਮ ਕਰਦੇ, ਟੋਟਲ ਇਨਕਮ ਜੇ ਉਹਨਾਂ ਦੀ 97,200 ਤੋਂ ਘੱਟ ਆ ਤੇ ਉਹਨਾਂ ਨੂੰ ਜਿਹੜੀ ਉਹ ਸਬਸਿਡੀ ਮਿਲ ਸਕਦੀ ਆ। ਸੋ ਕਈ ਵਾਰੀ ਕੀ ਆ ਵੀ ਸਾਨੂੰ ਕਾਲਸ ਆਉਂਦੀਆਂ ਵੀ ਜੀ ਉਹ ਯਾਰ ਉਹ ਮੇਰਾ ਦੋਸਤ ਇੰਨੇ ਦਿੰਦਾ, ਮੈਂ ਕਾਹਤੇ ਇੰਨੇ ਦਿੰਦਾ। ਸੋ ਇਹ 3-4 ਚੀਜ਼ਾਂ ਜਿਨ੍ਹਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ ਵੀ ਤੁਹਾਡਾ ਕੀ ਰੇਟ ਹੋਣਾ ਆ। ਸਭ ਤੋਂ ਪਹਿਲਾਂ ਤੁਹਾਡੀ ਇਨਕਮ, ਫਿਰ ਫੈਮਿਲੀ ਸਾਈਜ਼, ਜਿੰਨੀ ਤੁਹਾਡਾ ਫੈਮਿਲੀ ਸਾਈਜ਼ ਵੱਡਾ ਆ ਉਨੇ ਤੁਹਾਡਾ ਰੇਟ ਘੱਟ ਹੈਗੇ ਆ। ਇਲਾਕਾ ਜੀ, ਕਿਹੜੇ ਏਰੀਏ ਦੇ ਵਿੱਚ ਤੁਸੀਂ ਰਹਿੰਦੇ ਹੈਗੇ ਆ,
ਕਿਉਂਕਿ ਹਰ ਕਾਉਂਟੀ ਦੇ ਵਿੱਚ ਕਈ ਏਰੀਏ ਦੇ ਵਿੱਚ ਕੋਈ ਜਿਹੜੀ ਇੰਸ਼ੋਰੈਂਸ ਕੰਪਨੀ ਆ, ਕਿਸੇ ਏਰੀਏ 'ਚ ਕੋਈ ਇੰਸ਼ੋਰੈਂਸ ਕੰਪਨੀ ਆ। ਤੇ ਏਜ ਕਿੰਨੀ ਹੈਗੀ ਆ, ਜੀ। ਜਿੱਦਾਂ ਏਜ ਵੱਧਦੀ ਜਾਂਦੀ ਆ, ਰੇਟ ਜਿਹੜੇ ਆ ਉਹ ਵੱਧਦੇ ਜਾਂਦੇ ਆ। ਤੇ ਇਹ ਜ਼ਰੂਰ ਤੁਸੀਂ ਕਰਾਓ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਹੁਣੇ ਹੀ ਜਿਹੜਾ ਤੁਸੀਂ ਕਾਲ ਕਰੋ, ਉਹਨਾਂ ਦੇ ਆਫਿਸ ਦੇ ਵਿੱਚ ਜਿਹੜੇ ਬੈਠੇ ਹੋਏ ਨੇ, ਤੇ ਉਹ ਤੁਹਾਨੂੰ ਜਿਹੜੀ ਉਹ ਮਦਦ ਆ ਉਹ ਤੁਹਾਡੀ ਵੱਧ ਤੋਂ ਵੱਧ ਜਿਹੜੀ ਉਹ ਕਰਨਗੇ। ਵਧੀਆ ਤੁਹਾਨੂੰ ਜਿਹੜੀ ਸਹੀ ਸਲਾਹ ਜਿਹੜੀ ਉਹ ਦੇਣਗੇ, ਤੁਹਾਡੇ ਲਈ ਕਿਹੜੀ ਚੀਜ਼ ਉਹ ਫਾਇਦੇਮੰਦ ਹੈਗੀ ਆ। 408 272 2500 4082722500। ਇਹ ਵੀ ਚੀਜ਼ ਹਰਜੋਤ ਸਿੰਘ ਜੀ ਦੱਸ ਜਾਈਏ, ਇਸ ਵਾਰ ਫੈਡਰਲ ਸਬਸਿਡੀ ਦੇ ਨਾਲ ਕੈਲੀਫੋਰਨੀਆ ਦੀ ਸਟੇਟ ਆਪਣੇ ਵੱਲੋਂ ਵੀ ਜਿਹੜੇ ਆ ਮਿਡਲ ਕਲਾਸ ਜਿਹੜੀ ਖਾਸ ਕਰਕੇ ਆ ਉਹਨਾਂ ਨੂੰ ਵਿਸ਼ੇਸ਼ ਸਬਸਿਡੀ ਜਿਹੜੀ ਉਹ ਦੇਣ ਜਾ ਰਹੀ ਆ। ਜੀ, ਇਸ ਵੇਲੇ ਦੇਖਿਆ ਅਸੀਂ ਬਹੁਤ ਸਾਰੇ ਕਈ ਜਿੱਦਾਂ ਤੁਹਾਡੀ ਏਜ ਵੱਧ ਹੈਗੀ, ਉਹਨਾਂ ਦੇ ਰੇਟ ਘਟ ਵੀ ਰਹੇ ਹੈਗੇ ਆ। ਸੋ ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ ਤੁਹਾਨੂੰ ਸਬਸਿਡੀ ਵੀ ਜਿਹੜੀ ਦੇ ਰਹੀ ਆ, ਤੇ ਨਾਲ ਦੇ ਨਾਲ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਫਾਈਨ ਵੀ ਜਿਹੜਾ ਉਹਨਾਂ ਨੇ ਫਿਰ ਉਹ ਠੋਕਣਾ ਆ। ਉਹ ਚਾਹੁੰਦੇ ਨੇ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਹੈਲਥ ਇੰਸ਼ੋਰੈਂਸ ਦੇ ਵਿੱਚ ਆਉਣ, ਕਿਉਂਕਿ ਜਿੰਨਾ ਵੱਡਾ ਪੂਲ ਹੋਊਗਾ ਓਨਾ ਹੀ ਜਿਹੜਾ ਇੰਸ਼ੋਰੈਂਸ ਕੰਪਨੀਆਂ ਦੇ ਲਈ ਜਿਹੜਾ ਉਹ ਫਾਇਦੇਮੰਦ ਰਹਿੰਦਾ ਆ। ਜਿੰਨੇ ਜ਼ਿਆਦਾ ਯੰਗਸਟਰਸ ਇਸ ਦੇ ਵਿੱਚ ਕਰਾਉਣਗੇ, ਉਹਨਾਂ ਨੂੰ ਜਿਹੜਾ ਉਹ ਫਾਇਦਾ ਜਿਹੜਾ ਉਸ ਦੇ ਵਿੱਚ ਰਹਿੰਦਾ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਯੰਗਸਟਰਸ ਦੇ ਆਉਣ ਦੇ ਇੱਥੇ ਚਾਂਸ ਘੱਟ ਹੁੰਦੇ ਆ, ਤੇ ਓਬਵੀਅਸਲੀ ਜਿਨ੍ਹਾਂ ਦੀ ਉਮਰ ਵੱਧ ਹੁੰਦੀ ਉਹਨਾਂ ਨੂੰ ਚਾਂਸ ਜਿਹੜਾ ਉੱਥੇ ਜ਼ਿਆਦਾ ਹੁੰਦਾ ਆ। ਸੋ ਇਸ ਕਰਕੇ ਜਿੰਨੇ ਜ਼ਿਆਦਾ ਲੋਕ ਇਸ ਦੇ ਵਿੱਚ ਹੋਣਗੇ, ਉਹਨਾਂ ਓਵਰਆਲ ਪੂਰੀ ਕਮਿਊਨਿਟੀ ਦੇ ਲਈ ਜਿਹੜਾ ਇਹ ਫਾਇਦਾ ਹੁੰਦਾ ਹੈ। ਹਰਜੋਤ ਸਿੰਘ ਜੀ ਆਪਣੇ ਨਾਲ ਸਤਨਾਮ ਸਿੰਘ ਜੀ ਜੁੜੇ ਨੇ, ਇਸ ਦੇ ਬਾਬਤ ਤੁਹਾਨੂੰ ਕੋਈ ਸਵਾਲ ਜਿਹੜਾ ਉਹ ਪੁੱਛਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਸਤਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਵਾਲੇ ਜੀ, ਸਾਰੇ ਜਿਹੜੇ ਇੰਨੀ ਜਾਣਕਾਰੀ ਦਿੰਦੇ ਆ, ਤੇ ਖਾਲਸਾ ਜੀ ਦਾ। ਹਰਜੋਤ ਸਿੰਘ ਖਾਲਸਾ ਜੀ, ਮੇਰਾ ਕੁਐਸਚਨ ਇੱਥੇ ਵਾਮਾ ਕੇਅਰ ਬਾਰੇ ਹੀ ਆ। ਜਿਹੜੇ ਤਾਂ ਨਹੀਂ ਕੰਮ ਕਰਦੇ, ਜਿਨ੍ਹਾਂ ਦਾ ਨਹੀਂ ਹੈਗਾ ਇੰਸ਼ੋਰੈਂਸ, ਉਹ ਤਾਂ ਠੀਕ ਆ। ਕਈਆਂ ਦੇ ਆਪਣੇ ਜੌਬ ਵੱਲੋਂ ਕਈਆਂ ਕੋਲ ਇੰਸ਼ੋਰੈਂਸ ਹੈਗਾ ਆ ਜੀ, ਤੇ ਉਹ ਹਸਬੈਂਡ ਵਾਈਫ ਕਵਰ ਹੈਗਾ ਉਹਨਾਂ ਦੇ ਵਿੱਚ, ਤੇ ਬੱਚੇ ਨਹੀਂ ਆ ਜੀ। ਜੇ ਬੱਚੇ ਮਤਲਬ ਅਡਲਟ ਆ, ਤੇ ਇੱਕ ਹੈਗਾ ਮਤਲਬ ਅੰਡਰ ਏਜ ਆ, ਤੇ ਉਹਨਾਂ ਨੂੰ ਮਤਲਬ ਕਰਾਉਣਾ ਪੈਣਾ ਜਾਂ ਕੀ? ਇਹ ਮਤਲਬ ਥੋੜਾ ਵਿਸਥਾਰ ਨਾਲ। ਸੋ ਬਿਲਕੁਲ, ਕਈ ਵਾਰੀ ਕੀ ਹੁੰਦਾ ਵੀ ਜਦੋਂ ਸਾਨੂੰ ਕੰਮ ਤੋਂ ਮਿਲੀ ਹੋਈ ਇੰਸ਼ੋਰੈਂਸ, ਇੱਕ ਜਣੇ ਨੂੰ ਇੱਕ ਕੰਮ ਕਰਦਾ, ਵਾਈਫ ਵੀ ਐਡ ਕਰਾ ਲੈਂਦਾ, ਬੱਚੇ ਵੀ ਉਹ ਕੰਮ ਤੋਂ ਲੈ ਸਕਦੇ ਹੈਗੇ ਆ। ਜੇ ਤੁਸੀਂ ਬੱਚੇ ਨੂੰ ਕਲੇਮ ਕਰਦੇ ਹੈਗੇ ਆ ਤੇ ਬੱਚੇ ਕੋਲ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ, ਫਿਰ ਉਹਦਾ ਫਾਈਨ ਤੁਹਾਨੂੰ ਪੈ ਸਕਦਾ ਹੈਗਾ ਆ। ਜੇ ਬੱਚੇ ਨੂੰ ਆਪਣੇ ਟੈਕਸ ਦੇ ਉੱਤੇ ਨਹੀਂ ਕਲੇਮ ਕਰਦੇ, 19 ਸਾਲਾਂ ਤੋਂ ਉੱਤੇ ਆ, ਉਹ ਮੰਨ ਲਓ ਵੀ ਫੁੱਲ ਟਾਈਮ ਸਟੂਡੈਂਟ ਆ ਜਾਂ ਥੋੜ੍ਹਾ ਬਹੁਤਾ ਕੰਮ ਕਰਦਾ, ਸੈਪਰੇਟ ਟੈਕਸ ਭਰਦਾ, ਉਹ ਆਪਣੀ ਸੈਪਰੇਟ ਇੰਸ਼ੋਰੈਂਸ ਜਿਹੜੀ ਆ ਉਹ ਅਪਲਾਈ ਕਰ ਸਕਦਾ ਹੈਗਾ ਆ। ਕਿਉਂਕਿ ਇੱਕ ਜਣੇ ਦੀ ਇਨਕਮ ਜੇ 18,000 ਤੋਂ ਥੱਲੇ ਹੈਗੀ ਆ ਤਾਂ ਉਹਨੂੰ ਕਾਉਂਟੀ ਦਾ ਮੈਡੀਕਲ ਮਿਲ ਜਾਂਦਾ। ਬਹੁਤ ਸਾਰੇ ਮੈਂ ਦੇਖਿਆ ਆਪਣੇ ਕਸਟਮਰ ਜਿਹੜੇ ਸਾਡੇ ਹੈਗੇ ਆ, ਉਹਨਾਂ ਦੇ ਬੱਚੇ ਜਿਹੜੇ ਆ ਥੋੜ੍ਹਾ ਬਹੁਤਾ ਕੰਮ ਕਰਦੇ, ਕੋਈ 5-7 ਹਜ਼ਾਰ 10,000 ਦਾ, ਪਲੱਸ ਯੂਨੀਵਰਸਿਟੀ ਜਾਂਦੇ ਆ, ਤੇ ਉਹ ਆਪਣਾ ਸੈਪਰੇਟ ਟੈਕਸ ਭਰਦੇ ਆ, ਤੇ ਉਹਨਾਂ ਨੂੰ ਕਈ ਵਾਰੀ ਕਾਉਂਟੀ ਦਾ ਮੈਡੀਕਲ ਜਿਹੜਾ ਫ੍ਰੀ ਵਾਲਾ ਮਿਲ ਜਾਂਦਾ ਹੈਗਾ ਆ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਸੋ ਬਿਲਕੁਲ ਸਰੋਤਿਓ, ਜੇ ਹੋਰ ਵੀ ਜਿਹੜੇ ਕੁਐਸਚਨ ਹੋਏ ਤਾਂ ਤੁਸੀਂ ਜਿਹੜੇ ਆ ਆਪਣੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਲਿਓ 408 272 2500 ਦੇ ਉੱਤੇ 4082722500। ਤੇ ਆਪਾਂ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਸੈਪਰੇਟ ਡਿਫਰੈਂਟ ਜਿਹੜੀ ਸਿਚੁਏਸ਼ਨ ਹੁੰਦੀ ਹੈਗੀ ਆ। ਕਈ ਵਾਰੀ ਜਿੱਦਾਂ ਮੈਂ ਹੁਣ ਬੱਚਿਆਂ ਦਾ ਦੱਸਿਆ, ਕਈ ਬੱਚੇ ਜਿਹੜੇ ਉਹ ਆਊਟ ਆਫ ਸਟੇਟ ਗਏ ਹੁੰਦੇ ਆ, ਫਿਰ ਉਹਨਾਂ ਨੂੰ ਉੱਥੋਂ ਲੈਣੀ ਪੈਣੀ ਹੈਗੀ ਆ ਇੰਸ਼ੋਰੈਂਸ। ਸੋ ਅਲੱਗ-ਅਲੱਗ ਹਰ ਇੱਕ ਦੇ ਉੱਤੇ ਲਾਗੂ ਹੁੰਦਾ ਆ। ਤੁਸੀਂ ਇਹ ਨਾ ਦੇਖੋ ਕਦੇ ਵੀ, ਨੰਬਰ 1 ਕੁਐਸਚਨ ਇਹ ਹੁੰਦਾ ਵੀ ਸਾਡੇ ਗੁਆਂਢੀ ਦਾ ਜੀ $20 ਦਿੰਦਾ, ਸਾਡੇ ਇੰਨੀ ਕਾਤੇ ਆ। ਕਿਉਂਕਿ ਹਰ ਇੱਕ ਤੁਸੀਂ ਦੇਖੇ ਨਹੀਂ ਗੁਆਂਢੀ ਦੇ ਟੈਕਸ ਰਿਟਰਨ ਦੀ ਨੈਟ ਇਨਕਮ ਕਿੰਨੀ ਆ। ਕਿਉਂਕਿ ਸਾਡੇ ਕੋਲ ਮੇਰੇ ਖਿਆਲ ਨਾਲ 20,000 ਤੋਂ ਵੱਧ ਕਸਟਮਰ ਹੈਗੇ ਆ ਅਵਾਮਾ ਕੇਅਰ ਦੇ, ਤੇ ਪਿਛਲੇ 2013 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ। ਮੈਂ ਬਹੁਤ ਵਾਰ ਦੇਖਿਆ ਆਪਣੀ ਟਰੱਕਿੰਗ ਇੰਡਸਟਰੀ ਜਿਹੜੇ ਵੀਰ ਆ, ਉਹਨਾਂ ਨੂੰ ਆਪਣੀ ਨੈਟ ਇਨਕਮ ਨਹੀਂ ਪਤਾ ਲੱਗਦੀ, ਕਿਉਂਕਿ ਉਹ ਜਿਹੜੇ ਵੀ ਕੋਈ ਗੱਲ ਕਰਦੇ ਜੀ ਮੈਂ $7,000 ਮੰਥਲੀ ਬਣਾਉਣਾ, ਐਕਚੁਅਲ ਇਨਕਮ ਜਿਹੜੀ ਉਹਨਾਂ ਦੀ 1040 ਫਾਰਮ ਟੈਕਸ ਦਾ ਹੁੰਦਾ, ਲਾਈਨ ਨੰਬਰ 7 ਦੇ ਉੱਤੇ ਨੈਟ ਐਡਜਸਟਡ ਗ੍ਰੋਸ ਇਨਕਮ ਆ, ਉਹ ਕਾਊਂਟ ਹੁੰਦੀ, ਜਿਹੜੇ ਤੁਹਾਡੇ ਸਾਰੇ ਖਰਚੇ ਕੱਢ ਕੇ। ਕੀ ਹੁੰਦਾ, ਕਈ ਵਾਰ ਤੁਸੀਂ ਕਾਉਂਟੀ ਦੇ ਆਫਿਸ ਜਾਂਦੇ ਆ, ਜਾਂ ਕਈ ਹੋਰ ਕੋਈ ਸਰਟੀਫਾਈਡ ਏਜੰਟਸ ਹੈਗੇ ਆ, ਜਾਂ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਇਸ ਇੰਡਸਟਰੀ ਦਾ, ਉਹਨਾਂ ਨੂੰ ਫਿਰ ਪਤਾ ਨਹੀਂ ਲੱਗਦਾ ਵੀ ਤੁਹਾਡੀ ਨੈਟ ਇਨਕਮ ਕਿੰਨੀ ਲਿਖੀ ਜਾਵੇ। ਸੋ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਟੈਕਸੇਬਲ ਇਨਕਮ ਦੇ ਹਿਸਾਬ ਦੇ ਨਾਲ ਹੀ ਜਿਹੜਾ ਆ ਇਹ ਸਾਰਾ ਕੁਝ ਹੁੰਦਾ। ਇੱਕ ਆਪਾਂ ਕਾਲਰ ਲਵਾਂਗੇ ਹਰਜੋਤ ਸਿੰਘ ਜੀ, ਤੇ ਫਿਰ ਆਪਾਂ ਕਿਸੇ ਹੋਰ ਦਿਨ ਦੁਬਾਰਾ ਅਜਿਹਾ ਸ਼ੋਅ ਲੈ ਕੇ ਆਵਾਂਗੇ, ਤੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਸਵਾਲ ਕਰੋ। ਬਾਕੀ ਤੁਹਾਡਾ ਕਿਸੇ ਦਾ ਵੀ ਜਿਹੜਾ ਵੀ ਕੋਈ ਪਰਸਨਲ ਇੰਸ਼ੋਰੈਂਸ ਦੇ ਬਾਬਤ ਸਵਾਲ ਆ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਜ਼ਰੂਰ ਹੁਣੇ ਕਾਲ ਕਰ ਸਕਦੇ ਹੋ 408 272 2500 4082722500। ਵਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ,
ਖਾਲਸਾ ਜੀ, ਮੇਰਾ ਸਵਾਲ ਸੀਗਾ ਜੀ, ਮੈਂ ਜਿਵੇਂ ਕੰਮ ਕਰਦਾ, ਮੈਨੂੰ ਲਾਸਟ ਈਅਰ ਮੈਨੂੰ ਤੇ ਮੇਰੀ ਫੈਮਿਲੀ ਨੂੰ ਮੇਰੇ ਕੰਮ ਤੋਂ ਵੀ ਇੰਸ਼ੋਰੈਂਸ ਮੈਂ ਉਹਨਾਂ ਨੂੰ ਐਡ ਕਰ ਸਕਦਾ ਸੀਗਾ ਜੀ ਪਰ ਇਸ ਈਅਰ ਤੋਂ ਕੰਪਨੀ ਨੇ ਕੀ ਕਰਿਆ ਵੀ ਅਸੀਂ ਆਪਦੇ ਸਪਾਊਸ ਨੂੰ ਤੁਸੀਂ ਐਡ ਨਹੀਂ ਕਰ ਸਕਦੇ, ਜੋ ਕੰਮ ਕਰਦੇ ਆ ਨਾ ਤੇ ਉਹਨਾਂ ਨੂੰ ਤੁਸੀਂ ਐਡ ਨਹੀਂ ਕਰ ਸਕਦੇ ਜੀ ਵੀ ਉਹਨਾਂ ਨੇ ਮਨਾ ਕਰਤਾ ਹੈ। ਉਹਨੂੰ ਵੀ ਮੇਰੀ ਵਾਈਫ ਕੰਮ ਕਰਦੀ ਹੈ ਪਰ ਉਹਨੂੰ ਕੰਮ ਤੋਂ ਪਾਰਟ ਟਾਈਮ ਕਰਦੀ ਹੈ, ਉਹਨੂੰ ਕੰਮ ਤੋਂ ਇੰਸ਼ੋਰੈਂਸ ਨਹੀਂ ਜੀ ਕੀ ਮੈਂ ਉਹ ਮੇਰੀ ਵਾਈਫ ਦਾ ਕਵਰ ਕੈਲੀਫੋਰਨੀਆ ਤੋਂ ਉਹਨਾਂ ਦਾ ਸੈਪਰੇਟ ਅਪਲਾਈ ਕਰ ਸਕਦਾ? ਜੀ ਬਿਲਕੁਲ, ਤੁਸੀਂ ਅਪਲਾਈ ਕਰ ਸਕਦੇ ਆ। ਜੇ ਤੁਹਾਡੀ ਵਾਈਫ ਨੂੰ ਕੰਮ ਵਾਲੇ ਨਹੀਂ ਆਫਰ ਕਰਦੇ ਤੇ ਤੁਸੀਂ ਤੁਹਾਡੀ ਵਾਈਫ ਤੇ ਤੁਹਾਡੇ ਬੱਚੇ ਆ ਉਹ ਅਵਾਮਾ ਕੇਅਰ ਜਾਂ ਮੈਡੀਕਲ ਤੁਹਾਡੀ ਇਨਕਮ ਬੇਸ ਤੇ ਉਹ ਅਪਲਾਈ ਕਰ ਸਕਦੇ ਹੈਗੇ ਆ। ਸੋ ਕਈ ਵਾਰੀ ਇਹ ਵੀ ਮੈਂ ਦੱਸਦਾ ਜਾਵਾਂ ਵੀ ਕੰਮ ਦੇ ਉੱਤੇ ਵੀ ਤੁਹਾਨੂੰ ਜਦੋਂ ਇੰਸ਼ੋਰੈਂਸ ਮਿਲਦੀ ਆ, ਕਈ ਜਿਹੜੀਆਂ ਕੰਪਨੀਆਂ ਆ ਉਹ ਬਹੁਤ ਜ਼ਿਆਦਾ ਪ੍ਰੀਮੀਅਮ ਚਾਰਜ ਕਰਦੀਆਂ। ਜੇ ਤੁਹਾਡੀ ਇਨਕਮ ਦਾ 9.5% ਤੋਂ ਵੱਧ ਉਹ ਚਾਰਜ ਕਰਦੇ ਆ, ਮੰਨ ਲਓ ਵੀ $30,000 ਕਿਸੇ ਦੀ ਇਨਕਮ ਆ, 9.5% ਐਸਟੀਮੇਟ ਲਾ ਲਓ ਵੀ 3,000 ਦੇ ਕਰੀਬ ਪ੍ਰੀਮੀਅਮ ਤੁਹਾਡਾ ਸਾਲ ਦਾ ਆ, $250 ਮੰਥਲੀ ਆ। ਤੇ ਤੁਸੀਂ ਜੇ ਤੁਹਾਨੂੰ ਅਵਾਮਾ ਕੇਅਰ $250 ਤੋਂ ਘੱਟ ਮਿਲਦੀ ਆ ਤੇ ਤੁਸੀਂ ਅਵਾਮਾ ਕੇਅਰ ਲੈ ਸਕਦੇ ਆ ਤੇ ਕੰਮ ਵਾਲੀ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹਨੂੰ ਤੁਸੀਂ ਨਾ ਕਰ ਸਕਦੇ ਹੈਗੇ ਆ। ਜੀ ਤੇ ਇਹ ਹਰਜੋਤ ਸਿੰਘ ਜੀ ਜਿਹੜਾ 9.5% ਆ ਇਹ ਗ੍ਰੋਸ ਦੇ ਉੱਤੇ ਆ ਇਹ ਗ੍ਰੋਸ ਦੇ ਉੱਤੇ, ਇਹ ਗ੍ਰੋਸ ਦੇ ਉੱਤੇ 9.5%? ਕਿਉਂਕਿ ਮੈਂ ਦੇਖਿਆ ਵੀ ਆਪਣੀਆਂ ਕਈ ਭੈਣਾਂ ਜਿਹੜੀਆਂ ਹੈ ਨਾ ਉਹ ਨਰਸਿੰਗ ਹੋਮਸ ਜਾਂ ਹੈਲਥ ਕੇਅਰ ਪ੍ਰੋਵਾਈਡਰ ਕਈ ਜਿਹੜੇ ਹੈਗੇ ਆ ਸੀਨੀਅਰ ਸਿਟੀਜ਼ਨ ਉਹਨਾਂ 'ਚ ਕੰਮ ਕਰਦੀਆਂ, ਜਾਂ ਕਈ ਆਪਣੇ ਵੀਰ ਸਿਕਿਉਰਿਟੀ ਕੰਪਨੀਆਂ 'ਚ ਕੰਮ ਕਰਦੇ ਆ। ਉਹਨਾਂ 'ਚ ਕੀ ਆ ਵੀ ਉਹ ਬਹੁਤ ਜ਼ਿਆਦਾ ਪ੍ਰੀਮੀਅਮ ਚਾਰਜ ਕਰਦੇ ਆ। ਮੈਂ ਕਈਆਂ ਦਾ ਦੇਖਿਆ ਵੀ ਤਨਖਾਹ ਉਹਨਾਂ ਦੀ 20,000 ਹੁੰਦੀ ਆ ਜਾਂ 25,000 ਸਾਲ ਦੀ, ਪਰ ਉਹਨਾਂ ਦਾ ਜਿਹੜਾ ਮੰਥਲੀ ਪ੍ਰੀਮੀਅਮ $300 ਜਾਂ $400 ਆ। ਸੋ ਉਹ ਜਿਹੜੇ ਆ ਉਹ ਅਵਾਮਾ ਕੇਅਰ ਲੈ ਸਕਦੇ ਹੈਗੇ ਆ ਫੈਮਿਲੀ ਸਾਈਜ਼ ਦੇ ਉੱਤੇ ਉਹਨਾਂ ਦੇ ਡਿਪੈਂਡ ਕਰਕੇ ਜੀ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਥੈਂਕ ਯੂ ਜੀ। ਸੋ ਬਿਲਕੁਲ ਬਹੁਤਾ ਕੀ ਹੁੰਦਾ ਨਾ, ਇੱਕ ਤਾਂ ਜ਼ਰੂਰ ਮੈਂ ਹਮੇਸ਼ਾ ਹੀ ਜਿਹੜਾ ਆਪਣੇ ਜਿੰਨੇ ਵੀ ਆਪਣੇ ਭੈਣ ਭਰਾ ਆ ਉਹਨਾਂ ਨੂੰ ਕਹਿਣਾ ਹੁੰਦਾ, ਮੈਨੂੰ ਹੁਣ 30 ਸਾਲ ਹੋ ਗਿਆ USA 'ਚ ਰਹਿੰਦਿਆਂ ਨੂੰ, ਵੀ USA ਦੇ ਵਿੱਚ ਜਿਹੜੀ ਵੀ ਕੋਈ ਗੱਲ, ਚਾਹੇ ਜੇ ਤੁਹਾਡੀ ਟੈਕਸ ਦੀ ਗੱਲ ਆ ਨਾ, ਤੁਸੀਂ ਟੈਕਸ ਵਾਲੇ ਬੰਦੇ ਜਿਹੜਾ ਤੁਹਾਡਾ CPA ਉਹਦੇ ਨਾਲ ਗੱਲ ਕਰੋ। ਜੇ ਰੀਅਲ ਸਟੇਟ ਵਾਲੀ ਆ ਉਹ ਰੀਅਲ ਸਟੇਟ ਏਜੰਟ ਨਾਲ, ਇੰਸ਼ੋਰੈਂਸ ਵਾਲੀ ਇੰਸ਼ੋਰੈਂਸ ਵਾਲੇ ਨਾਲ, ਜਿਹੜਾ ਡਾਕਟਰ ਵਾਲਾ ਉਹ ਡਾਕਟਰ ਨਾਲ, ਕਿਉਂਕਿ ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ। ਇੱਕ ਦੂਜੇ ਦੇ ਆਮ ਬੰਦਿਆਂ ਦੀ ਗੱਲ ਨਾ ਸੁਣੋ ਕਿਉਂਕਿ ਉਹ ਪ੍ਰੋਫੈਸ਼ਨਲ ਨਹੀਂ ਹੁੰਦੇ। ਤੇ ਕਿਸੇ ਵੀ ਫੀਲਡ ਦੇ ਵਿੱਚ ਉਹ ਜਦੋਂ ਤੁਸੀਂ ਫ੍ਰੀ ਸਲਾਹ ਲੈਂਦੇ ਕੋਈ ਤੁਹਾਨੂੰ ਪੈਸੇ ਨਹੀਂ ਚਾਰਜ ਕਰਦਾ। ਸੋ ਜੇ ਤੁਹਾਡਾ ਇਦਾਂ ਕੁਐਸਚਨ 5 ਮਿੰਟ ਲੱਗਦੇ ਅਗਲਾ ਤੁਹਾਨੂੰ ਸਹੀ ਜਵਾਬ ਦੇ ਦੂਗਾ। ਜੇ ਸਾਡੇ ਤੋਂ ਨਹੀਂ ਮਿਲਿਆ ਤੁਸੀਂ ਹੋਰ ਆਫਿਸ 'ਚ ਕਾਲ ਕਰਕੇ ਪਤਾ ਕਰ ਸਕਦੇ ਆ, ਪਰ ਕਰੋ ਜ਼ਰੂਰ ਗੱਲ ਉਸੇ ਹੀ ਫੀਲਡ ਦੇ ਐਕਸਪਰਟ ਦੇ ਨਾਲ ਤਾਂ ਕਿ ਤੁਹਾਨੂੰ ਸਹੀ ਜਵਾਬ ਮਿਲ ਸਕੇ। ਜੀ ਜੀ ਬਿਲਕੁਲ। ਤੇ ਜਿਹੜੀ ਇਸੇ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਕਈ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਲਈ ਆ ਤੇ ਮੇਰੇ ਪਰਿਵਾਰ ਦੀ ਜਿਹੜੀ ਵੱਖਰੀ ਆ ਇਨਫੋਰਮੇਸ਼ਨ ਤੁਹਾਡੀ ਸਾਰਿਆਂ ਦੀ ਇਸ ਕਵਰਡ ਕੈਲੀਫੋਰਨੀਆ ਦੇ ਵਿੱਚ ਹੋਣੀ ਹੈ, ਪਰ ਉਹਨਾਂ ਨੇ ਇੱਥੋਂ ਇਹ ਕਹਿ ਦੇਣਾ ਵੀ ਤੁਹਾਨੂੰ ਜਿਹੜੀ ਉਸ ਦੇ ਵਿੱਚ ਜ਼ਰੂਰਤ ਨਹੀਂ ਕਿਉਂਕਿ ਤੁਹਾਨੂੰ ਆਲਰੇਡੀ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਕਈ ਵਾਰੀ ਕੀ ਹੁੰਦਾ ਨਾ ਰਾਜਕਰ ਬਿਜ਼ੀ ਆਪਾਂ ਜਿੱਦਾਂ ਆਪਣੇ ਹਿਸਾਬ ਨਾਲ ਸ਼ੈਤਾਨੀਆਂ ਵੀ ਕਰਨ ਲੱਗ ਪੈਂਦੇ। ਮੈਂ ਤੁਹਾਨੂੰ ਦੱਸਦਾ ਇੱਕ ਫਨੀ ਸਟੋਰੀ 2014 'ਚ ਪਹਿਲਾਂ ਸ਼ੁਰੂ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਨਾ ਕਈ ਲੋਕਾਂ ਨੇ ਇੰਸ਼ੋਰੈਂਸ ਕਰਵਾ ਲਈ, ਮਹੀਨੇ ਬਾਅਦ ਕੈਂਸਲ ਕਰਾਤੀ ਤੇ ਉਹ ਜਦੋਂ ਨੈਕਸਟ ਈਅਰ ਟੈਕਸ ਭਰਨ ਗਏ ਤੇ ਉਹਨਾਂ ਨੂੰ ਫਿਰ 11 ਮਹੀਨਿਆਂ ਦਾ ਫਾਈਨ ਪਿਆ। ਤੇ ਕਈਆਂ ਦੀ ਕਾਲ ਆਈ, ਉਹਨੇ ਸੋਚਿਆ ਵੀ ਅਸੀਂ ਇੱਕ ਵਾਰੀ ਬਸ ਦਿਖਾਲਣ ਜੋਗੀ ਹੋ ਗਈ, ਫਿਰ ਕਿਹੜਾ ਕੋਈ ਫਰਕ ਪੈਂਦਾ। ਉਹਨਾਂ ਨੂੰ ਇਹ ਨਹੀਂ ਪਤਾ SSN ਵੀ ਜੁੜਿਆ, ਤੁਹਾਡਾ ਇਮੀਗ੍ਰੇਸ਼ਨ ਵਾਲਾ ਵੀ ਜੁੜਿਆ, ਟੈਕਸ ਵੀ ਉਹ ਤੁਹਾਡਾ ਚੈੱਕ ਕਰ ਰਿਹਾ, ਸਾਰਾ ਕੁਝ ਤਾਂ ਜੁੜਿਆ ਆ। ਉਹਨਾਂ ਨੂੰ ਬਿਲਕੁਲ ਪਤਾ ਹੈ ਸਾਰਾ ਕੁਝ ਇੱਕ ਹੈਗਾ ਆ, ਸਿਸਟਮ ਸਾਰੇ ਦੇ ਸਾਰੇ ਜੁੜੇ ਹੋਏ ਆ। ਸ਼ੈਤਾਨੀ ਸ਼ੁਰੂ ਜਿੰਨੇ ਕਰ ਲਈ ਹੋਊਗੀ ਪਰ ਹਰ ਵਾਰੀ ਜਿਹੜੀ ਸ਼ੈਤਾਨੀਆਂ ਇਦਾਂ ਦੀਆਂ ਜਿਹੜੀਆਂ ਉਹ ਚੱਲਦੀਆਂ ਨਹੀਂ। ਸੋ ਬਹੁਤ ਕੁਝ ਹੈਗਾ ਆ। ਤੁਸੀਂ ਸਾਡੇ ਆਫਿਸ ਕਾਲ ਕਰ ਲਿਓ 408 272 2500 ਤੇ ਸਾਡਾ ਆਫਿਸ ਆਲਮੋਸਟ ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤਾਈਂ ਓਪਨ ਹੁੰਦਾ ਆ ਤੇ ਤੁਹਾਨੂੰ ਜਿਹੜਾ ਆ ਉਹ ਜਵਾਬ ਜ਼ਰੂਰ ਆਪਾਂ ਸਹੀ ਜਿਹੜੀ ਆ ਤੁਹਾਨੂੰ ਸਲਾਹ ਦੇਵਾਂਗੇ ਜੀ। ਤੇ ਹੁਣ ਆਪਣਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਆਪਣੀ ਇੰਸ਼ੋਰੈਂਸ ਦੀ ਅਵਾਮਾ ਕੇਅਰ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408 272 2500 ਦੇ ਉੱਤੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।